अस्सलाम वालेकुम नाज़रीन, प्रोग्राम गूढ़ी गल लतीफ़ चौधरी दे नाल मैं हाँ तुहाडा मेज़बान एहसन कामरे। नाज़रीन, कल 23 नवंबर ਨੂੰ पाकिस्तान ਦੇ ਇੱਕ ਜ਼ਿਮਨੀ ਇੰਤਖਾਬਾਤ ਦਾ ਵੱਡਾ ਦੰਗਲ ਹੋਣ ਜਾ ਰਿਹਾ। ਪੰਜਾਬ ਤੇ KPK ਦੇ ਵਿੱਚ ਕੌਮੀ ਅਸੈਂਬਲੀ ਦੇ 6 ਤੇ ਸੂਬਾਈ ਅਸੈਂਬਲੀ ਦੇ 7 ਹਲਕਿਆਂ 'ਚ ਜ਼ਿਮਨੀ ਇਲੈਕਸ਼ਨ ਹੈ ਔਰ ਇਸ ਟਾਈਮ ਪੂਰੀ ਕੌਮ ਦੀਆਂ ਨਜ਼ਰਾਂ ਉੱਥੇ ਲੱਗੀਆਂ ਕਿਉਂਕਿ ਇੰਤਖਾਬੀ ਮੁਹਿੰਮ ਖਤਮ ਹੋ ਚੁੱਕੀ ਹੈ। ਹੁਣ ਕੱਲ ਦਾ ਦਿਨ ਜਿਹੜਾ ਉਹ ਬਹੁਤ ਅਹਿਮ ਹੈ ਔਰ ਇਹਦੇ ਹਵਾਲੇ ਨਾਲ ਸਭ ਅੱਜ ਬਹੁਤ ਸਾਰੀ ਗੱਲਾਂ ਵੀ ਹੋ ਰਹੀਆਂ ਨੇ ਔਰ ਦੇਖ ਵੀ ਰਹੇ ਨੇ ਲੋਕ ਕਿ ਕੱਲ ਦੇ ਇਲੈਕਸ਼ਨ 'ਚ ਕੀ ਹੋਏਗਾ ਤੇ ਕਿਹੜੇ ਵੱਡੇ ਮੁਕਾਬਲੇ ਨੇ ਜਿੱਥੇ ਮਾਮਲਾਤ ਹੋਣੇ ਨੇ। ਤੇ ਇਸ ਹਵਾਲੇ ਨਾਲ ਇੱਕ ਬੜੀ ਅਹਿਮ ਚੀਜ਼ ਹੈ ਵੇ ਕਿ ਇਹ ਉਹ ਇਲੈਕਸ਼ਨ ਹਲਕੇ ਨੇ ਜਿੱਥੇ PTI ਦੇ ਜਿਹੜੇ ਕੈਂਡੀਡੇਟ ਸਨ ਉਹ ਡੀ-ਸੀਟ ਹੋਏ ਸਨ। ਤੇ ਬਹਰਹਾਲ ਇੱਥੇ ਹੁਣ PTI ਦੇ ਹਵਾਲੇ ਨਾਲ ਗੱਲ ਹੈ ਵੇ ਕਿ ਉਹਨੇ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਬਾਈਕਾਟ ਕੀਤਾ ਤੇ KPK ਜਿਹੜੀ NA18 ਦੀ ਸੀਟ ਹੈ ਉਹਦੇ ਤੇ PTI ਇਲੈਕਸ਼ਨ ਲੜ ਰਹੀ। ਲੇਕਿਨ ਦਿਲਚਸਪ ਇਹਦੇ 'ਚ ਅਮਰ ਇਹ ਵੀ ਹੈ ਕਿ PTI ਬੈਕਡ ਕੈਂਡੀਡੇਟਸ ਜਿਹੜੇ ਨੇ ਉਹ ਇਲੈਕਸ਼ਨ ਲੜ ਰਹੇ ਨੇ ਆਜ਼ਾਦ ਹੈਸੀਅਤ ਦੇ ਵਿੱਚ। ਤੇ ਬਹਰਹਾਲ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਇਹਦੇ ਤੇ ਖਾਸ ਤੌਰ ਤੇ ਡਿਸਕਸ ਕਰਾਂਗੇ ਕੱਲ੍ਹ ਦੇ ਇਲੈਕਸ਼ਨ ਦੇ ਹਵਾਲੇ ਨਾਲ ਔਰ ਨਾਲ ਮੁਲਕ ਦੇ ਵਿੱਚ ਦਹਿਸ਼ਤਗਰਦੀ ਇੱਕ ਬੜਾ ਵੱਡਾ ਚੈਲੰਜ ਹੈ ਤੇ ਅਸੀਂ ਦੇਖ ਰਹੇ ਕਿ ਬੰਨੂ 'ਚ ਹਰ ਰੋਜ਼ ਆਪਰੇਸ਼ਨਸ ਹੋ ਰਹੇ ਨੇ, ਬਰਾਹ ਰਾਸਤ ਆਪਰੇਸ਼ਨ ਵੀ ਹੋ ਰਹੇ ਨੇ, ਇੰਟੈਲੀਜੈਂਸ ਬੇਸ ਆਪਰੇਸ਼ਨ ਵੀ ਹੋ ਰਹੇ ਨੇ ਤੇ ਅੱਜ ਵੀ ਇੰਟੈਲੀਜੈਂਸ ਬੇਸ ਆਪਰੇਸ਼ਨ ਦੇ ਵਿੱਚ 3 ਯਰਗਮਾਲ ਖਵਾਤੀਨ ਨੂੰ ਬਾਜ਼ਿਆਬੀ ਕਰਾਇਆ ਤੇ ਦਹਿਸ਼ਤਗਰਦਾਂ ਨੂੰ ਜਹੰਨਮ ਵਾਸਲ ਕੀਤਾ ਗਿਆ। ਤੇ ਅੱਜ ਦੇ ਪ੍ਰੋਗਰਾਮ 'ਚ ਇਹਨਾਂ ਚੀਜ਼ਾਂ ਦੇ ਉੱਤੇ ਡਿਸਕਸ ਕਰਾਂਗੇ ਤੇ ਚੱਲਦੇ ਹਾਂ ਲਤੀਫ ਚੌਧਰੀ ਸਾਹਿਬ ਵੱਲ। जी चौधरी साहब अस्सलाम वालेकुम। वालेकुम सलाम जी जनाब। हाल है जनाब? बस अल्लाह दा बड़ा करम। तुसी सुनाओ कैसा मज़ा? करम अल्लाह दा ठीक ठाक। आज भी कुछ देखा रस्ते च या कोई? नहीं मैं तो देख रहा कल तुसी क्या है कि बहुत ठंड है, सियासत ठंडी है बिल्कुल लेकिन माहौल तो जो सा गर्म हो गया तो कल ज़्यादा गर्मी देख रहे हो सियासत के वाले नाल ज़िमनी इलेक्शन है। अब मेरा ख्याल है कि तुसी मौसम नू भी गर्म करना चाह रहे हो जबकि मौसम ठंडा है तो सियासत नू भी तुसी चाहते हो कि गर्म हो। वैसे भी साडे लोकां नू बड़ा एक हंगामा राही दे नाल लहू गर्म है ना, लहू गर्म है तो ਉਹਦੇ 'ਚ ਫਿਰ ਤੁਹਾਡਾ ਵੀ ਦਿਲ ਕਰਦਾ ਕਿ ਕੁਛ ਨਾ ਕੁਛ ਹਰਕਤ ਹੋਣੀ ਚਾਹੀਦੀ। ਅਸੀਂ ਤੇ ਵੈਸੇ ਹੀ ਕਹਿੰਦੇ ਆ ਕਿ ਹਰਕਤ 'ਚ ਬਰਕਤ ਹੈ। देखो ना गर्मी होएगी तो साढ़े को डिस्कस करो ना चाहिए टॉपिक्स होंगे ना जी। ਉਹ ਅਸੀਂ ਸਿਆਸਤਦਾਨਾਂ ਨੂੰ ਵੀ ਕਹਿੰਦੇ ਆ, ਹਕੂਮਤ ਨੂੰ ਵੀ ਕਹਿੰਦੇ ਆ ਵੀ ਕੁਛ ਨਾ ਕੁਛ ਕਰਦੇ ਰਿਹਾ ਕਰੋ ਤਾਂ ਐਵੇਂ ਸਭ ਬਿਲਕੁਲ ਸਿੱਧਾ ਕੰਮ ਨਹੀਂ ਕਰਨਾ। ਦੇਖੋ ਨਾ ਸਾਡਾ ਤਾਂ ਡਾਕਟਰ ਵਾਲਾ ਸਾਹਿਬ ਹੈ ਨਾ ਜਿਹੜਾ ਦੁਆ ਕਰਦਾ ਕਿ ਅੱਲਾ ਕੋ ਮਰੀਜ਼ ਭੇਜ ਦੇ, ਅੱਜ ਬਹੁਤ ਮੰਦੀ ਹੈ। ਹਾਂ, ਜਿਵੇਂ ਗੋਰਕਨ ਵੀ ਕਹਿੰਦਾ ਹੁੰਦਾ ਕਿ ਯਾਰ ਲੋਕ ਮਰਦੇ ਹੀ ਘੱਟ ਪਏ ਨੇ ਇਸ ਵੇਲੇ ਤੇ ਸਾਡਾ ਕਾਰੋਬਾਰ ਮੰਦਾ ਤੇ ਹਰ ਇੱਕ ਨੇ ਆਪਣਾ ਕਾਰੋਬਾਰ ਚਲਾਉਣਾ। ਬਹਰਹਾਲ ਇਹ ਗੱਲ ਠੀਕ ਹੈ ਕਿ ਕੱਲ ਦਾ ਦਿਨ ਜਿਹੜਾ ਹੈ ਉਹ ਜ਼ਰਾ ਗਰਮ ਹੈ ਜ਼ਿਮਨੀ ਇਲੈਕਸ਼ਨ ਦੇ ਹਵਾਲੇ ਦੇ ਨਾਲ ਔਰ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਹੀ ਇਲੈਕਸ਼ਨ ਦਾ ਮਾਹੌਲ ਤੇ ਹੈ ਵੇ ਔਰ KP ਦੇ ਵਿੱਚ ਇੱਕ ਇਲੈਕਸ਼ਨ ਹੈ ਔਰ ਉਹ ਵੀ ਬੜਾ ਗਰਮ ਇਲੈਕਸ਼ਨ ਹੈ। ਉਹਨੂੰ ਗਰਮ ਬਣਾਉਣ ਵਿੱਚ ਵਜ਼ੀਰ ਆਲਾ KP ਨੇ ਆਪਣਾ ਪੂਰਾ ਰੋਲ ਅਦਾ ਕੀਤਾ ਹੈ, ਵਰਨਾ ਤਾਂ ਸ਼ਾਇਦ ਐਡਾ ਗਰਮ ਨਹੀਂ ਸੀ ਜੇ ਉਹ ਜਾ ਕੇ ਉੱਥੇ ਕੋਈ ਤੜੀ ਨਾ ਲਾਉਂਦੇ ਕਿ ਜੀ ਦਿਨ ਨੂੰ ਜਿਹੜਾ ਦਿਨ ਨੂੰ ਕਰੇਗਾ ਤੇ ਉਹ ਰਾਤ ਨੂੰ ਵੇਖੇਗਾ ਤੇ ਜਿਹੜਾ ਰਾਤ ਨੂੰ ਕਰੇਗਾ ਉਹ ਦਿਨ ਨਹੀਂ ਦੇਖੇਗਾ। ਉਹਦੇ ਬਾਅਦ ਉਹ ਫੌਜ ਵੀ ਉਹਨਾਂ ਨੇ ਕਿਹਾ ਤਲਬ ਕਰ ਲਈ ਕਿ ਤੇ ਉਹ ਬੜਾ ਮਤਲਬ ਕਿ ਨਾ ਉਹਨਾਂ ਨੂੰ ਸਵਾਲ ਵੀ ਪੁੱਛੇ ਗਏ ਨੇ, ਪਤਾ ਤੁਹਾਨੂੰ ਇਹਨਾਂ ਦੇ ਕਿ ਤੁਸੀਂ ਇਹ ਸਾਫੀਆਂ ਨੇ ਉਹਨਾਂ ਨੂੰ ਕੁਐਸਚਨ ਪੁੱਛਿਆ ਕਿ ਤੁਸੀਂ ਇਹ ਜਿਹੜਾ ਇੱਕ ਬੜਕ ਮਾਰੀ ਸੁਲਤਾਨ ਰਹੀ ਤਰਜ਼ ਦੀ ਤੇ ਉਹਦਾ ਉਹਨਾਂ ਨੇ ਕਿਹਾ ਜੀ ਮੈਨੂੰ ਤਸ਼ਬੀਹ ਨਾ ਦਿਓ ਕਿਸੇ ਨਾਲ, ਬਸ ਮੈਂ ਨਾ ਮੇਰਾ ਨਾਮ ਜਿਹੜਾ ਨਾ ਉਹ ਸੁਹੇਲ ਖਾਨ ਫਰੀਦੀ ਹੈ ਤੇ ਹੁਣ ਇੱਥੋਂ ਮਤਲਬ ਪਤਾ ਨਹੀਂ ਉਹ ਕੀ ਉਹਦਾ ਕਹਿਣ ਦਾ ਮਕਸਦ ਸੀ ਕਿ ਵੀ ਯਾਨੀ ਮੈਂ ਕੋਈ ਸੁਲਤਾਨ ਰਹੀ ਤੋਂ ਜ਼ਿਆਦਾ ਵਾਂ ਜਾਂ ਮੈਂ ਸੁਲਤਾਨ ਰਹੀ ਤੋਂ ਘੱਟ ਹੈ ਜਾਂ ਕੋਈ ਉਹ ਤਾਂ ਕੋਈ ਚੀਜ਼ ਨਹੀਂ। ਸੁਲਤਾਨ ਰਹੀ ਕਿਸ ਖੇਤ ਦੀ ਮੂਲੀ ਮੈਂ ਤੇ ਖੁਦ ਆਪ ਬੜੀ ਵੱਡੀ ਚੀਜ਼ ਹੈਗੀ। ਅਰੇ ਉਹ ਕਹਿਣਾ ਚਾਹੁੰਦੇ ਹੋਣਗੇ ਕਿ ਸੁਲਤਾਨ ਰਾਏ ਫਿਲਮਾਂ ਦਾ ਕਰੈਕਟਰ ਸੀ, ਉੱਥੇ ਬੜਕਾ ਮਾਰਦਾ ਸੀ, ਮੈਂ ਇੱਥੇ ਮੈਦਾਨ ਦੇ ਵਿੱਚ ਬੜਕਾ ਮਾਰਦਾ। ਲੇਕਿਨ ਉਹ ਉਹਨਾਂ ਨੇ ਫਿਰ ਬਾਅਦ ਵਿੱਚੋਂ PTI ਵਾਲਿਆਂ ਨੇ ਸਾਰਿਆਂ ਨੇ ਉਹ ਸਾਡੀ ਗੱਲ ਹੀ ਅਪਣਾ ਲਈ ਜੋ ਅਸੀਂ ਕਰ ਰਹੇ ਸੀ ਕਿ ਵੀ ਉਹਨਾਂ ਨੇ ਉਹ ਕਹਿੰਦੇ ਸੀ ਅਸੀਂ ਤੇ ਇੱਕ ਵਾਰਨ ਕੀਤਾ ਸੀ ਇੰਤਜ਼ਾਮੀਆਂ ਨੂੰ ਕਿ ਉਹ ਕਿਧਰੇ ਕਿਸੇ ਦੀ ਸਾਈਡ ਨਾ ਲੈਣ। ਤੇ ਚਲੋ ਬਹਰਹਾਲ ਅੱਛੀ ਗੱਲ ਹੈ, ਉਹਨਾਂ ਨੇ ਇੱਕ ਧਾਂਦਲੀ ਰੁਕਵਾਉਣ ਵਾਸਤੇ ਅਗਰ ਕੀਤਾ ਤੇ ਗੱਲ ਪਤਾ ਕੀ ਹੈ ਕਿ ਇਹਨਾਂ ਇਲੈਕਸ਼ਨਾਂ ਦੀ ਕੌਮੀ ਸਤ੍ਹਾ ਦੇ ਉੱਤੇ ਇੱਕ ਪੋਲੀਟੀਕਲੀ ਬਹੁਤ ਅਹਿਮੀਅਤ ਹੈਗੀ ਹੈ। ਉਹ ਇਸ ਵਾਸਤੇ ਹੈਗੀ ਹੈ ਕਿ ਇਹਦੇ ਨਾਲ ਇੱਕ ਤੇ ਇਹਦੇ ਅੰਦਰ 2-3 ਪੁਆਇੰਟ ਜਿਹੜੇ ਨੇ ਨਾ ਉਹ ਮੈਂ ਡਿਸਕਸ ਕਰਨਾ ਚਾਹਾਂਗਾ। ਉਹ ਇੱਕ ਤਾਂ ਹੈਗਾ ਕਿ ਇਹਨਾਂ ਇਲੈਕਸ਼ਨਸ ਦੇ ਵਿੱਚ PTI ਬਤੌਰ ਪਾਰਟੀ ਉਹ ਇਲੈਕਸ਼ਨ 'ਚ ਹਿੱਸਾ ਨਹੀਂ ਲੈ ਰਹੀ ਬਤੌਰ ਪਾਰਟੀ, ਮਤਲਬ ਕਿ ਉਹਨਾਂ ਦਾ ਜਦਕਿ ਮੁਸਲਿਮ ਲੀਗ ਨੂਨ ਉਹ ਆਪਣੇ ਸਿੰਬਲ ਨਾਲ ਲੈ ਰਹੀ ਹੈ, ਸ਼ੇਰ ਦੇ ਨਿਸ਼ਾਨ ਦੇ ਉੱਤੇ, ਪੀਪਲਸ ਪਾਰਟੀ ਆਪਣੇ ਤੀਰ ਦੇ ਨਿਸ਼ਾਨ ਦੇ ਉੱਤੇ ਲੈ ਰਹੀ ਉਹਨਾਂ ਦੇ ਜਿਹੜੇ ਕੈਂਡੀਡੇਟ ਨੇ ਤੇ ਜਿਹੜੇ PTI ਨੇ ਬਤੌਰ ਜਮਾਤ ਤੇ ਉਹ ਹਿੱਸਾ ਨਹੀਂ ਲੈ ਰਹੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਅਸੀਂ ਬਾਈਕਾਟ ਕਰ ਦਿੱਤਾ ਹੋਇਆ
ਤੇ ਉਹ ਬਾਈਕਾਟ ਉਹਨਾਂ ਨੇ ਕਿਉਂ ਕੀਤਾ ਜਾਂ ਉਹਨਾਂ ਨੂੰ ਕਰਨਾ ਚਾਹੀਦਾ ਸੀ ਜਾਂ ਉਹਨਾਂ ਨੇ ਅੱਛਾ ਫੈਸਲਾ ਕੀਤਾ, ਉਹ ਆਪਣੇ ਸਿਆਸੀ ਡਿਸੀਜਨ ਦੇ ਵਿੱਚ ਤੇ ਉਹ ਖੁਦ ਸੋਚਦੇ ਨੇ ਜਾਂ ਖੁਦ ਉਹਨਾਂ ਨੇ ਜੋ ਮੁਨਾਸਬ ਸਮਝਿਆ। ਵੈਸੇ ਤੁਹਾਨੂੰ ਕੀ ਲੱਗਦਾ ਬਾਈਕਾਟ ਤੇ ਦੇ ਪਿੱਛੇ ਉਹ ਕੀ ਮੈਨੂੰ ਇਹ ਲੱਗ ਰਿਹਾ ਸੀ ਕਿ ਇੱਕ ਤੇ ਉਹਨਾਂ ਨੂੰ ਮਸਲਾ ਜਿਹੜਾ ਨਾ, ਮੇਰਾ ਖਿਆਲ ਹੈ ਕਿ ਇੱਕ ਇਹਦੇ 'ਚ ਕੋਈ ਕਾਨੂੰਨੀ ਪਹਿਲੂ ਵੀ ਹੈ ਵੇ। ਹਜੇ ਵੀ ਉਹਨਾਂ ਦਾ ਜਿਹੜਾ ਉਹ ਸਿੰਬਲ ਦਾ ਮਾਮਲਾਤ ਨੇ ਨਾ, ਉਹ ਅਜੇ ਵੀ ਲਿਟੀਗੇਸ਼ਨਸ ਦੇ ਵਿੱਚ ਹੈਗੇ ਨੇ ਕਿ ਅਗਰ ਉਹ ਬਤੌਰੇ ਪਾਰਟੀ ਲੈਂਦੇ ਵੀ ਇਲੈਕਸ਼ਨ 'ਚ ਹਿੱਸਾ ਤੇ ਮੇ ਵੀ ਸ਼ਾਇਦ ਉਹਨਾਂ ਨੂੰ ਉਹ ਫਿਰ ਨਿਸ਼ਾਨ ਦਾ ਮਸਲਾ ਪੈਦਾ ਹੁੰਦਾ ਤੇ ਉਹ ਨਿਸ਼ਾਨ ਨਾ ਮਿਲ ਸਕਦਾ ਜਾਂ ਕੋਈ ਐਸੀ ਇਲੈਕਸ਼ਨ ਤੇ ਹਾਲ ਤੱਕ ਨਾ ਦਾ ਹੈ ਨਾ, ਪਾਰਟੀ ਇਲੈਕਸ਼ਨ ਦਾ ਮਾਮਲਾ ਹੈ, ਮਾਮਲਾ ਉਹਨਾਂ ਦਾ ਉਸੇ ਤਰੀਕੇ ਦੇ ਨਾਲ ਲਟਕਿਆ। ਤੇ ਇੱਕ ਦੂਸਰਾ ਉਹਨਾਂ ਨੂੰ ਇਹ ਵੀ ਸੀ ਕਿ ਇੱਕ ਤਾਸੁਰ ਜਿਹੜਾ ਜਾ ਰਿਹਾ ਸੀ ਕਿ ਅਗਰ ਫਰਜ਼ ਕਰੋ ਕਿ ਇੱਕ ਅਸੀਂ ਮਫਰੂਜ਼ਾ ਬਣਾਉਂਦੇ ਹਾਂ ਕਿ ਉਹ ਆਪਣੇ ਸਿੰਬਲ ਤੇ ਹੀ ਇਲੈਕਸ਼ਨ ਲੜ ਰਹੇ ਸਨ, ਤੇ ਉਹ ਅਗਰ ਅਮੂਮਨ ਇਹ ਹੁੰਦਾ ਕਿ ਜਿਹੜੀ ਬਰਸਰ ਇਕਤਦਾਰ ਜਮਾਤ ਹੁੰਦੀ ਹੈ ਜਾਂ ਜਿਨ੍ਹਾਂ ਦੀ ਗਵਰਨਮੈਂਟ ਹੁੰਦੀਆਂ ਨੇ ਤੇ ਉਹ ਇਲੈਕਸ਼ਨ ਜਿੱਤ ਜਾਂਦੀਆਂ ਨੇ, ਤੇ ਉਹ ਫਿਰ ਆਪਣੀ ਪਾਰਟੀ ਦਾ ਇੱਕ ਉਹਨਾਂ ਨੇ ਫੇਸ ਸੇਵਿੰਗ ਵੀ ਰੱਖਿਆ ਕਿ ਇੱਕ ਫੇਸ ਸੇਵਿੰਗ ਹੈ ਨਾ ਕਿ ਦੇਖੋ ਕਿ ਅਗਰ ਕੋਈ ਉੱਥੇ ਉਮੀਦਵਾਰ ਕੋਈ ਵੀ ਜਿੱਤ ਜਾਂਦਾ ਤਾਂ ਪੀਟੀਆਈ ਤੇ ਇਹ ਕਹਿ ਸਕਦੀ ਹੈ ਨਾ ਜੀ ਅਸੀਂ ਤੇ ਉੱਥੇ ਹਾਰੇ ਨਹੀਂ ਨਾ, ਅਸੀਂ ਕੋਈ ਹਿੱਸਾ ਹੀ ਨਹੀਂ ਲਿਆ। ਤੇ ਅਗਰ ਕੋਈ ਆਜ਼ਾਦ ਜਾਂ ਇੰਡੀਪੈਂਡੈਂਟ ਐਸਾ ਕੈਂਡੀਡੇਟ ਉੱਥੇ ਜਿੱਤ ਜਾਂਦਾ ਜਿਹੜੇ ਕਿ ਪੀਟੀਆਈ ਦੇ ਹਮਦਰਦਾਂ ਦੇ ਵਿੱਚ ਜਾਂ ਜਿਨ੍ਹਾਂ ਨੂੰ ਉਹਨਾਂ ਨੇ ਵੋਟ ਕੀਤਾ ਹੋਏਗਾ, ਤੇ ਉਹਨੂੰ ਬਾਅਦ ਵਿੱਚੋਂ ਅਸੀਂ ਕਹਿ ਲਾਂਗੇ ਜੀ ਇਹ ਦੇਖੋ ਸਾਡਾ ਤੇ ਸਿੰਬਲ ਵੀ ਨਹੀਂ ਸੀਗਾ, ਅਸੀਂ ਬਤੌਰੇ ਪਾਰਟੀ ਵੀ ਇਲੈਕਸ਼ਨ ਨਹੀਂ ਸੀ ਲੜ ਰਹੇ, ਤੇ ਉਸ ਦੇ ਬਾਵਜੂਦ ਸਾਡਾ ਲੋਕਾਂ ਨੇ ਸਾਨੂੰ ਇੱਕ ਮੈਂਡੇਟ ਦਿੱਤਾ ਤੇ ਸਾਡੀ ਪਪੂਲੈਰਿਟੀ ਦਾ ਤੁਸੀਂ ਇੱਕ ਅੰਦਾਜ਼ਾ ਲਾ ਲਓ। ਜਿਵੇਂ ਉਹ ਕਹਿੰਦੇ ਨੇ ਕਪਤਾਨ ਖੰਬੇ ਕੋ ਵੀ ਖੜਾ ਕਰੇ, ਖੰਬੇ ਨੂੰ ਵੀ ਵੋਟ ਦੇ ਦਿਆਂਗੇ। ਉਹ ਵੈਸੇ ਮਾਫ ਕਰਨਾ ਕਈ ਖੰਬੇ ਵੀ ਜਿੱਤੇ ਜੀ, ਇਹ ਤੁਹਾਨੂੰ ਦੱਸ ਦਿਆਂ ਮੈਂ, ਉਹ ਅੱਲਾ ਦੇ ਫਜ਼ਲ ਨਾਲ ਹੈ ਖੰਬੇ ਹੀ ਨੇ ਤੇ ਕਰੰਟ ਮਾਰਨ ਵਾਲੇ ਖੰਬੇ ਨੇ ਉਤੋਂ। ਵੈਸੇ ਜਿਹੋ ਜੀ ਸਿਆਸਤ ਸਾਡੇ ਤੇ ਨਾ ਤੇ ਸਿਆਸੀ ਜਮਾਤਾਂ ਦੇ ਸਰਬਰਾਹ ਨੂੰ ਚਾਹੀਦੇ ਖੰਬੇ ਹੀ ਹੁੰਦੇ ਖੰਬੇ, ਉਹਨਾਂ ਨੂੰ ਜ਼ਰੂਰਤ ਵੀ ਇਹਨਾਂ ਚੀਜ਼ਾਂ ਦੀ ਹੁੰਦੀ ਹੈ। ਤੇ ਇਹ ਜਿਹੜੀ ਮੈਨੂੰ ਲੱਗਦਾ ਹੈ ਨਾ ਪੀਟੀਆਈ ਦੀ ਪੋਲਿਟਿਕਸ ਜਾਂ ਉਹਨਾਂ ਦੀ ਜਿਹੜੀ ਅਪਰੋਚ ਜਾਂ ਸੋਚ ਸੀ ਇਹਦੇ 'ਚ ਬਤੌਰੇ ਪਾਰਟੀ ਨਾ ਜਾਣ ਦਾ, ਉਹ ਮੈਨੂੰ ਲੱਗਦਾ ਕਿ ਉਹ ਇਸ ਤਰ੍ਹਾਂ ਦਾ ਇੱਕ ਮਾਹੌਲ ਸੀ ਕਿ ਉਹ ਇੱਕ ਤਾਂ ਸ਼ਿਕਸਤ ਤੋਂ ਡਰਦੇ ਸਨ ਕਿ ਸ਼ਿਕਸਤ ਸਾਨੂੰ ਉਹਨਾਂ ਨੇ ਆਪਣੇ ਤੌਰ ਤੇ ਜ਼ਿਹਨੀ ਤੌਰ ਤੇ ਤਸਲੀਮ ਕਰ ਲਿਆ ਕਿ ਇਲੈਕਸ਼ਨ ਅਸੀਂ ਹਾਰ ਜਾਣਾ। ਤੇ ਲੇਕਿਨ ਹਾਂ, ਅਗਰ ਦੇਖੋ ਪਾਰਟੀਆਂ ਸਿਆਸੀ ਜਮਾਤਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਇਲੈਕਸ਼ਨ ਆਪਣੇ ਨਿਸ਼ਾਨ ਤੋਂ ਲੜਦੀਆਂ ਨੇ, ਆਪਣਾ ਪਾਰਟਿਸਿਪੇਟ ਕਰਦੀਆਂ ਨੇ, ਸ਼ਿਕਸਤ ਤੋਂ ਨਹੀਂ ਡਰਦੀਆਂ। ਦੇਖੋ ਹਾਰ ਜਿੱਤ ਹੋਣੀ ਹੁੰਦੀ ਹੈ ਇਲੈਕਸ਼ਨ ਦਾ, ਵੋਟਰ ਵੀ ਸਾਡਾ ਬਹੁਤ ਸਿਆਣਾ ਹੈ। ਤੁਸੀਂ ਅਗਰ ਕੋਈ ਪਾਰਟੀ, ਮੈਂ ਸਮਝਦਾ ਅਗਰ ਮੇਰੀ ਰਾਏ ਹੋਵੇ ਤੇ ਬਤੌਰੇ ਪਾਰਟੀ ਪੀਟੀਆਈ ਨੂੰ ਬਾਈਕਾਟ ਨਹੀਂ ਸੀ ਕਰਨਾ ਚਾਹੀਦਾ। ਮੈਂ ਅਗਰ ਮਸ਼ਵਰਾ ਮੇਰੇ ਕੋਲੋਂ ਪੁੱਛਦੇ ਜਾਂ ਮੇਰੇ ਕੋਲੋਂ ਲੈਂਦੇ, ਕਿਉਂਕਿ ਸਿਆਸੀ ਜਮਾਤਾਂ ਨੂੰ ਇੱਕ ਤੇ ਹਰਨਾ ਤੋਂ ਘਬਰਾਉਣਾ ਨਹੀਂ ਚਾਹੀਦਾ। ਅਗਰ ਉਹਨਾਂ ਦਾ ਪੀਟੀਆਈ ਦਾ ਤੁਸੀਂ ਜਿਵੇਂ ਕਹਿ ਰਹੇ ਹੋ ਲੀਗਲ ਮਾਮਲਾ ਵੀ ਸੀ ਤੇ ਪਹਿਲੇ ਵੀ ਤਾਂ ਸੁੰਨੀ ਇਤਿਹਾਦ ਕੌਂਸਲ ਦੇ ਕਿਸੇ ਤੇ ਲੜੇ ਸੀ, ਜਾਂ ਤੁਸੀਂ ਇੰਡੀਪੈਂਡੈਂਟ ਆਪਣਾ ਕਹਿੰਦੇ ਤੁਸੀਂ, ਸਾਡੀ ਲੀਡਰਸ਼ਿਪ ਕਹਿੰਦੀ ਕਿ ਅਸੀਂ ਸਾਡੇ ਨਾਲ ਜ਼ਿਆਦਤੀ ਹੋ ਰਹੀ, ਦੇਖੋ ਸਾਡਾ ਫਿਰ ਨਹੀਂ ਸਿੰਬਲ ਸਾਨੂੰ ਦਿੱਤਾ ਗਿਆ, ਅਸੀਂ ਫਿਰ ਵੀ ਕਰ ਰਹੇ ਹਾਂ, ਲੇਕਿਨ ਇਹ ਸਾਡਾ ਉਮੀਦਵਾਰ ਹੈ, ਫਲਾਣਾ ਸਾਡਾ ਉਮੀਦਵਾਰ ਹੈ, ਤਾਂ ਕਿ ਤੁਹਾਡਾ ਪੀਟੀਆਈ ਨੇ ਦੇਖੋ ਤੁਸੀਂ ਆਪਣੇ ਵੋਟਰ ਦਾ ਵੀ ਤਾਂ ਖਿਆਲ ਕਰੋ ਨਾ, ਸਿਰਫ ਆਪਣੀ ਤਰਜੀਹ ਨਾ ਦੇਖੋ। ਪਾਰਟੀ ਲੀਡਰਸ਼ਿਪ ਦਾ ਇਹ ਹੁੰਦਾ ਹੈ ਕਿ ਹੁਣ ਅਗਰ ਤੁਸੀਂ ਦਾਅਵਾ ਹੈ, ਪਾਰਟੀ ਦਾ ਦਾਅਵਾ ਹੈ ਕਿ ਅਸੀਂ ਇੱਕ ਪਾਕਿਸਤਾਨ ਦੀ ਸਭ ਤੋਂ ਜ਼ਿਆਦਾ ਪਾਪੂਲਰ ਪਾਰਟੀ ਹਾਂ, ਇਹੋ ਹੀ ਦਾਅਵਾ ਕਿਹਾ ਜਾਂਦਾ। ਅਕਸਰ ਤਜ਼ੀਆ ਨਗਾਰ ਵੀ ਇਹ ਦਾਅਵਾ ਕਰਦੇ ਨੇ ਔਰ ਉਹਨਾਂ ਦੀ ਤਾਇਦ ਕਰਦੇ ਨੇ ਕਿ ਉਹ ਮੈਂ ਤਾਇਦ ਨਹੀਂ ਇਹਦੀ ਕਰਦਾ, ਲੇਕਿਨ ਅਕਸਰ ਇਸ ਗੱਲ ਦੀ ਤਾਇਦ ਕਰਦੇ ਨੇ ਜੀ ਉਹ ਪਾਪੂਲਰ ਲੀਡਰ ਹੈ, ਪਾਪੂਲਰ ਜਮਾਤ ਹੈ, ਵੋਟ ਬੈਂਕ ਉਹਨਾਂ ਦਾ ਜ਼ਿਆਦਾ ਹੈ। ਤੁਸੀਂ ਕਿਉਂ ਨਹੀਂ ਕਰਦੇ? ਤੇ ਮੇਰੇ ਕੁਝ ਰੀਜ਼ਨਸ ਡਿਫਰੈਂਟ ਨੇ। ਮੈਂ ਰੀਅਲ ਪੋਲਿਟਿਕਸ ਦੇ ਹਵਾਲੇ ਨਾਲ ਅਗਰ ਦੇਖਣਾ ਵਾ ਤੇ ਮੈਂ ਕਹਿੰਦਾ ਵਾਂ ਕਿ ਵੀ ਦੀਗਰ ਪਾਰਟੀਜ਼ ਦੇ ਮੁਕਾਬਲੇ 'ਚ ਅਗਰ ਅਸੀਂ ਦੇਖਦੇ ਹਾਂ ਤੇ ਉਹ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਪ੍ਰੋਪੋਗੇਸ਼ਨ ਸਾਨੂੰ ਜ਼ਿਆਦਾ ਨਜ਼ਰ ਆਉਂਦੀ ਹੈ, ਪਾਰਟਿਸਿਪੇਸ਼ਨ ਨਜ਼ਰ ਹੈ, ਲੇਕਿਨ ਗ੍ਰਾਸ ਰੂਟ ਲੈਵਲ ਤੇ ਜਦੋਂ ਅਸੀਂ ਉਹਨਾਂ ਦਾ ਤਨਜ਼ੀਮੀ ਸਟਰਕਚਰ ਦੇਖਦੇ ਹਾਂ ਤੇ ਉਹਨਾਂ ਦੀ ਕਾਰਨਰ ਮੀਟਿੰਗਸ ਦੇ ਹਵਾਲੇ ਨਾਲ ਦੇਖਦੇ ਹਾਂ, ਸਾਨੂੰ ਉਹਨਾਂ ਦੀ ਪ੍ਰੀਸੈਂਸ ਉਸ ਤਰ੍ਹਾਂ ਨਜ਼ਰ ਨਹੀਂ ਆਉਂਦੀ ਜਿਸ ਤਰ੍ਹਾਂ ਕਿ ਦੂਸਰੀਆਂ ਪਾਰਟੀਆਂ ਦੀ ਸਾਨੂੰ ਦੇਖਣ ਦੇ ਵਿੱਚ ਮਿਲ ਜਾਂਦੀ ਹੈ। ਜਿਵੇਂ ਦੇਖੋ ਤੁਸੀਂ ਜਮਾਤ ਇਸਲਾਮੀ ਆਪਣਾ ਦਾ ਇਜਤਮਾ ਤੁਸੀਂ ਦੇਖ ਲਓ, ਉਹ ਇਲੈਕਸ਼ਨ ਦੇ ਵਿੱਚ ਬੇਸ਼ੱਕ ਉਹ ਜ਼ਿਆਦਾ ਸੀਟਸ ਨਹੀਂ ਲੈਂਦੀਆਂ, ਲੇਕਿਨ ਉਹਨਾਂ ਦੇ ਵਰਕਰਸ ਦੀ ਔਰ ਉਹਨਾਂ ਦੀ ਤਨਜ਼ੀਮ ਦੀ ਸਾਨੂੰ ਪ੍ਰੀਸੈਂਸ ਨਜ਼ਰ ਆਉਂਦੀ ਹੈ। ਤੇ ਲਿਹਾਜ਼ਾ ਮੇਰੇ ਆਪਣੇ ਹੋ ਸਕਦਾ ਮੇਰਾ ਨਜ਼ਰ ਥੀਸਿਸ ਗਲਤ ਹੋਵੇ, ਮੈਂ ਨਹੀਂ ਕਹਿੰਦਾ ਕਿ ਵੀ ਇਹ ਥੀਸਿਸ ਠੀਕ ਹੋਏਗਾ, ਲੇਕਿਨ ਮੇਰੀ ਇੱਕ ਪਰਸਨਲ ਉਹਦੇ ਬਾਰੇ ਚ ਰਾਏ ਵੇ। ਯਾਨੀ ਤੁਹਾਨੂੰ ਔਨ ਗਰਾਊਂਡ ਨਜ਼ਰ ਨਹੀਂ ਆਉਂਦਾ? ਮੈਨੂੰ ਔਨ ਗਰਾਊਂਡ ਨਜ਼ਰ ਨਹੀਂ ਆਉਂਦਾ, ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਐਕਟਿਵਿਸਟ ਉਹ ਸਾਨੂੰ ਨਜ਼ਰ ਆਉਂਦੇ ਨੇ। ਤੇ ਕੱਲ ਦੇ ਇਲੈਕਸ਼ਨ 'ਚ ਮੈਂ ਜਿਹੜੀ ਗੱਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਪਾਰਟੀ ਨੂੰ ਇਲੈਕਸ਼ਨ ਲੜਨਾ ਚਾਹੀਦਾ।
ਲੜਨਾ ਇਸ ਵਾਸਤੇ ਚਾਹੀਦਾ ਹੈ ਕਿ ਤੁਹਾਡਾ ਵੋਟਰ ਵੀ ਤੇ ਤੁਹਾਡੇ ਲਈ ਦੇਖ ਰਿਹਾ ਹੁੰਦਾ ਨਾ, ਜਿਸ ਤਰ੍ਹਾਂ ਦਾ ਵੀ ਤੁਹਾਡਾ ਜਿਸ ਤਰ੍ਹਾਂ ਦਾ ਵੀ ਕ੍ਰਾਈਸਿਸ ਹੈ। ਅਗਰ ਤੁਸੀਂ ਕਹਿ ਰਹੇ ਹੋ ਜੀ ਸਾਡੇ ਇੱਥੇ ਕਾਰਨਰ ਮੀਟਿੰਗ ਨਹੀਂ ਹੋਣ ਦਿੱਤਾ ਜਾ ਰਿਹਾ, ਕਿ ਜਵਾਜ਼ ਇਹ ਦਿੱਤਾ ਜਾਂਦਾ ਹੈ ਕਿ ਜੀ ਸਾਨੂੰ ਜਲਸਾ ਕਰਨ ਦੀ ਇਜਾਜ਼ਤ ਨਹੀਂ, ਸਾਨੂੰ ਫਲਾਂ ਦੀ ਨਹੀਂ ਇਜਾਜ਼ਤ, ਜਾਂ ਉਹਨਾਂ ਦੀ ਇੱਕ ਜਿਹੜੀ ਗੱਲ ਹੁੰਦੀ ਹੈ। ਇਸ ਦੇ ਬਾਵਜੂਦ ਇੱਕ ਪੋਲੀਟੀਕਲ ਪਾਰਟੀ ਨੂੰ ਇਲੈਕਸ਼ਨ ਲੜਨਾ ਚਾਹੀਦਾ। ਤੁਸੀਂ ਆਪਣੇ ਵੋਟਰ ਨੂੰ, ਇਹਦਾ ਮਤਲਬ ਹੈ ਕਿ ਉਹਨੂੰ ਛੱਡ ਦਿੱਤਾ, ਉਹਨੂੰ ਕੋਈ ਆਪਸ਼ਨ ਨਹੀਂ ਤੁਹਾਡੇ ਕੋਲ ਤੁਸੀਂ ਉਹਨੂੰ ਦਿੱਤਾ ਕਿ ਯਾਰ ਅਸੀਂ ਇਹ ਨਹੀਂ ਗਾ, ਤੁਸੀਂ ਇੱਧਰ ਆ ਜਾਓ। ਤੁਹਾਡਾ ਕੰਮ ਹੈ ਇੱਕ ਆਪਣੇ ਵੋਟਰ ਨੂੰ ਦੱਸਣਾ ਕਿ ਅਸੀਂ ਮੈਦਾਨ ਵਿੱਚ ਹੈ ਵਾਂ, ਸਾਡੇ ਕੋਲ ਸਿੰਬਲ ਇੱਕ ਨਹੀਂ ਗਾ, ਇਹ ਸਿੰਬਲ ਨੇ, ਤਾਂ ਕਿ ਤੁਹਾਡਾ ਵੋਟਰ, ਤੁਹਾਡਾ ਵਰਕਰ ਉਹ ਆਪਣੀ ਪਾਰਟੀ ਦੇ ਲੋਕਾਂ ਨੂੰ ਬਾਹਰ ਨਿਕਲੇ। ਐਡੀ ਵੀ ਕੋਈ ਕਿਆਮਤ ਨਹੀਂ ਆਈ ਕਿ ਕੋਈ ਵੋਟਰ ਨੂੰ ਵੋਟ ਪਾਉਣ ਤੋਂ ਕੋਈ ਰੋਕ ਦੇਗਾ। ਪਾਕਿਸਤਾਨ ਦੇ ਵਿੱਚ ਜਿੰਨਾ ਮਰਜ਼ੀ ਵੀ ਹਾਲਾਤ ਨਾ ਸਾਜ਼ਗਾਰ ਹੋਣ, ਜੋ ਮਰਜ਼ੀ ਵੀ ਹੋਵੇ, ਔਰ ਐਸੇ ਵੀ ਸਾਜ਼ਗਾਰ ਨਹੀਂ ਹੈਗੇ, ਆਈਨ ਔਰ ਕਾਨੂੰਨ ਮੌਜੂਦ ਹੈ, ਜ਼ਾਬਤੇ ਮੌਜੂਦ ਨੇ, ਹਰ ਚੀਜ਼ ਮੌਜੂਦ ਹੁੰਦੀ ਹੈ। ਅਗਰ ਤੁਸੀਂ ਇਸਲਾਮਾਬਾਦ 'ਚ ਤੇ ਤੁਸੀਂ ਇਕੱਠੇ ਹੋ ਜਾਂਦੇ ਹੋ 4-5 ਬੰਦੇ, ਉੱਥੇ ਤੁਸੀਂ ਇੱਕ ਤਕਰੀਰਾਂ ਵੀ ਕਰ ਲੈਂਦੇ ਹੋ, ਹਰ ਚੀਜ਼ ਕਰ ਲੈਂਦੇ ਹੋ। ਤੇ ਇੱਥੇ ਤੁਹਾਨੂੰ ਲਾਹੌਰ ਦੇ ਵਿੱਚ, ਫੈਸਲਾਬਾਦ ਵਿੱਚ, ਡੀਜੀ ਖਾਨ ਦੇ ਵਿੱਚ ਤੇ ਸਾਹੀਵਾਲ ਦੇ ਵਿੱਚ, ਤੇ ਇੱਥੇ ਤੁਸੀਂ ਆਪਣੇ ਜਿਹੜੀ ਲੋਕਲ ਲੀਡਰਸ਼ਿਪ ਹੈ ਜਿਹਦੇ ਤੇ ਮੁਕੱਦਮਾਤ ਨਹੀਂ ਹੈਗੇ ਜਾਂ ਜਿਹੜੀ ਮਤਲੂਬ ਨਹੀਂ ਹੈ, ਕਿਆ ਉਹ ਵੀ ਉੱਥੇ ਨਹੀਂ ਜਾ ਸਕਦੇ? ਤੇ ਤਕਰੀਰ ਕਰ ਸਕਦੇ ਨੇ, ਜਲਸਾ ਕਰ ਸਕਦੇ ਨੇ। ਜਿਸਲੇ ਤੁਸੀਂ ਇਲੈਕਸ਼ਨ ਲੜਨਾ ਹੈ, ਕੈਂਡੀਡੇਟ ਨੇ ਆਉਣਾ ਹੈ, ਇਲੈਕਸ਼ਨ ਕਮਿਸ਼ਨ ਨੇ ਉਹਨੂੰ ਟਿਕਟ ਦੇਣਾ ਹੈ, ਤੇ ਉਹਨੂੰ ਆਪਣਾ ਜਲਸਾ ਕਰਨ ਦੀ, ਲੋਕਾਂ ਦੇ ਨਾਲ ਮੁਲਾਕਾਤ ਕਰਨ ਦੀ ਵੀ ਇਜਾਜ਼ਤ ਹੁੰਦੀ ਹੈ। ਐਸੀ ਨਹੀਂ ਗੱਲ ਕਿ ਵੀ ਉਹ ਇਜਾਜ਼ਤ ਨਹੀਂ ਉਹਨਾਂ ਨੂੰ ਮਿਲ ਸਕਦੀ। ਲੇਕਿਨ ਇਹ ਜਵਾਜ਼ ਜਿਹੜਾ ਹੈ ਇੱਕ ਸਿਆਸੀ ਜਮਾਤ ਵਾਸਤੇ ਇਹ ਬੜਾ ਕਿਲਿੰਗ ਹੁੰਦਾ ਹੈ, ਕਿਉਂਕਿ ਉਹਦਾ ਪਤਾ ਚੱਲਦਾ ਹੈ। ਹਾਂ, ਫੈਸਲਾਬਾਦ ਅਗਰ ਅਸੀਂ ਧਿਆਨ ਮਾਰੀਏ, ਫੈਸਲਾਬਾਦ ਚੱਲਨੇ 2 ਕੌਮੀ ਅਸੈਂਬਲੀ ਤੇ 3 ਸੂਬਾਈ ਅਸੈਂਬਲੀ ਦੇ ਹਲਕੇ ਨੇ, ਤੇ ਉੱਥੇ ਤੇ ਪੀਟੀਆਈ ਦੀ ਬੜੀ ਬਹੁਤ ਐਕਟਿਵ ਉੱਥੇ ਮਾਮਲਾਤ ਰਹੇ ਨੇ। ਪੀਟੀਆਈ ਦੇ ਬੜੇ ਉੱਥੇ ਐਕਟਿਵ ਮਾਮਲਾਤ ਸਨ ਉਹਨਾਂ ਦੇ। ਔਰ ਵੋਟਰ ਤੇ ਅਗਰ ਉਹਨਾਂ ਦਾ ਵੋਟਰ ਵੀ ਉੱਥੇ ਹੋਏਗਾ ਲਾਜ਼ਮੀ, ਇਹ ਤਾਂ ਨਹੀਂ ਕਿ ਵੋਟਰ ਘਰ ਵੇਚ ਕੇ ਚਲੇ ਗਏ ਨੇ ਉੱਥੋਂ ਸਾਰੇ ਦੇ ਸਾਰੇ ਹੀ, ਉਹ ਤਾਂ ਨਹੀਂ ਕਿਧਰੇ ਚਲੇ ਗਏ ਨਾ, ਉਹ ਤੇ ਉੱਥੇ ਹੀ ਨੇ। ਨਾ ਹੀ ਸਾਰੇ ਜੇਲ੍ਹਾਂ 'ਚ ਚਲੇ ਗਏ ਨੇ, ਨਾ ਹੀ ਸਾਰਿਆਂ ਤੇ ਕੇਸ ਹੈਗੇ ਨੇ, ਮੁਕੱਦਮੇ ਤੇ ਨਹੀਂ ਹੈਗੇ। ਲੇਕਿਨ ਉੱਥੇ ਕੌਮੀ ਅਸੈਂਬਲੀ ਦੀਆਂ 2 ਨਸ਼ਿਸਤਾਂ ਨੇ, ਔਰ ਦੋਵੇਂ ਬੜੀਆਂ ਅਹਿਮ ਸੀਟਾਂ ਨੇ, ਠੀਕ ਹੈ ਨਾ ਜੀ। ਤੇ ਉਹਨਾਂ ਨੂੰ ਤੁਸੀਂ ਖਾਲੀ ਛੱਡ ਦਿੱਤਾ। ਫਿਲਹਾਲ ਤਾਂ ਮੈਨੂੰ ਖਾਲੀ ਲੱਗਦੀਆਂ ਨੇ ਸੀਟਾਂ, ਕਿਉਂਕਿ ਦੇਖੋ ਇੱਕ ਸੀਟ ਦੇ ਉੱਤੇ ਤੇ ਉਹਨਾਂ ਦਾ ਜਿਹੜਾ ਰਾਜਾ ਰਿਆਜ਼ ਸਾਹਿਬ ਦਾ ਬੇਟਾ ਲੜ ਰਿਹਾ ਮੁਸਲਿਮ ਲੀਗ ਨੂਨ ਦੇ ਤਰਫੋਂ, ਬਿਲਕੁਲ ਠੀਕ ਹੈ ਨਾ ਜੀ। ਤੇ ਅਗਰ ਮੱਦੇ ਮੁਕਾਬਲ ਕੋਈ ਬੰਦਾ ਹੈ ਹੀ ਨਹੀਂ, ਫਰਜ਼ ਕਰੋ ਕਿ ਅਗਰ ਉਹਨਾਂ ਦੇ ਮੁਕਾਬਲੇ 'ਚ ਜਿਹੜੇ ਜਿਨ੍ਹਾਂ ਨੂੰ ਨੂਨ ਲੀਗ ਨੇ ਟਿਕਟ ਦਿੱਤਾ ਉਹ ਨਹੀਂ ਜਿੱਤ ਸਕਦੇ, ਦੂਸਰਾ ਜਿੱਤ ਜਾਂਦਾ, ਆਜ਼ਾਦ ਜਿੱਤ ਜਾਂਦਾ, ਤੇ ਉਹ ਵੀ ਡੈਫੀਨੇਟਲੀ ਫਿਰ ਨੂਨ ਲੀਗ ਦੇ ਵਿੱਚ ਹੀ ਜਾਏਗਾ, ਬਰਸਦ ਇਕਤਦਾਰ ਪਾਰਟੀ ਦੇ ਵਿੱਚ ਹੀ ਜਾਏਗਾ। ਤੇ ਉਹਦਾ ਦਿਮਾਗ ਖਰਾਬ ਹੈ ਕਿ ਕੈਸੀ ਪਾਰਟੀ 'ਚ ਚਲਾ ਜਾ ਜਿਹੜੀ ਉਹਨੂੰ ਓਨ ਹੀ ਨਾ ਕਰੇ, ਜਿੰਨੇ ਉਹਨੂੰ ਇਹ ਹੀ ਨਹੀਂ ਕਿਹਾ ਕਿ ਵੀ ਉਹਦੇ ਵਾਸਤੇ ਕੰਪੇਨ ਹੀ ਨਹੀਂ ਕੀਤੀ, ਉਹਦੇ ਲੀਡਰ ਨੇ ਕੋਈ ਅਖਬਾਰੀ ਬਿਆਨ ਹੀ ਜਾਰੀ ਨਹੀਂ ਉਹਦੇ ਵਾਸਤੇ ਕੀਤਾ, ਕਿਸੇ ਕਿਸਮ ਦੀ ਕੋਈ ਐਸੀ ਕੋਈ ਕੰਮ ਨਹੀਂ ਕੀਤੀ। ਕੋਈ ਇਹ ਤਾਂ ਕੋਈ ਐਸਾ ਗੱਲ ਤਾਂ ਨਹੀਂ ਕਿ ਜ਼ੇਰੇ ਜ਼ਮੀਨ ਪਾਰਟੀ ਹੈ, ਕਿ ਜ਼ੇਰੇ ਜ਼ਮੀਨ ਹੈ, ਜਿਵੇਂ ਪਹਿਲੇ ਕਿਸੇ ਦੌਰ 'ਚ ਕਮਿਊਨਿਸਟ ਪਾਰਟੀਆਂ 'ਤੇ ਪਾਬੰਦੀਆਂ ਹੁੰਦੀਆਂ ਸਨ ਤੇ ਉਹਨਾਂ ਦੇ ਬੰਦੇ ਲੜ ਨਹੀਂ ਸੀ ਸਕਦੇ, ਐਸੀ ਤਾਂ ਗੱਲ ਨਹੀਂ ਹੈ। ਤੇ ਜੇਲ੍ਹ ਦੇ ਵਿੱਚੋਂ ਵੀ ਪੈਗਾਮ ਆ ਸਕਦੇ ਸਨ, ਉਹ ਕੀਤੇ ਆ ਸਕਦੇ। ਫੈਸਲਾਬਾਦ ਦੇ 2 ਅਹਿਮ ਹਲਕੇ ਨੇ, ਔਰ ਮੈਨੂੰ ਲੱਗਦਾ ਕਿ ਇਹਨਾਂ ਦੋਨਾਂ ਦੇ ਵਿੱਚੋਂ ਮੁਕਾਬਲਾ ਜਿਹੜਾ ਹੈ ਨਾ ਉਹ ਇਹਨਾਂ ਵਾਸਤੇ ਵੀ ਬੜਾ ਸਖਤ ਹੈ। ਤਲਾਲ ਚੌਧਰੀ ਦਾ ਛੋਟਾ ਭਰਾ ਵੇ, ਉਹਨਾਂ ਦੇ ਮੁਕਾਬਲੇ ਦੇ ਵਿੱਚ ਨਵਾਬ ਸ਼ੇਰ ਵਸੀਰ ਵੀ ਖੜਾ ਹੋਇਆ, ਔਰ ਮਜ਼ਬੂਤ ਕੈਂਡੀਡੇਟ ਸੀ, ਉਹ ਅੱਗੇ ਜਿੱਤ ਵੀ ਚੁੱਕੇ ਨੇ ਉੱਥੋਂ, ਤੇ ਲਿਹਾਜ਼ਾ ਬੜਾ ਉੱਥੇ ਕੋਈ ਹੋ ਵੀ ਸਕਦੀ ਇਸ ਤਰ੍ਹਾਂ ਦੀ। ਲੇਕਿਨ ਉਹ ਅਲਟੀਮੇਟ ਫਿਰ ਗੱਲ ਉਹੀ ਆਉਂਦੀ ਹੈ ਕਿ ਜੇ ਤੁਸੀਂ ਪੀਟੀਆਈ ਵਾਲੇ ਨਹੀਂ ਜਾਣਾ ਤੇ ਫਿਰ ਤੁਸੀਂ ਬਰਸਦ ਇਕਤਦਾਰ ਪਾਰਟੀ ਵਾਲੇ ਚਲੇ ਜਾਓਗੇ। ਜੀ ਰਾਜਾ ਰਿਆਜ਼ ਸਾਹਿਬ ਦੇ ਮੁਕਾਬਲੇ 'ਚ ਵੀ ਇੱਕ ਨਵਾਂ ਉਮੀਦਵਾਰ, ਉਹਦਾ ਦੇ ਬੇਟੇ ਦੇ ਮੁਕਾਬਲੇ 'ਚ ਵੀ ਇੱਕ ਨਵਾਂ ਉਮੀਦਵਾਰ ਹੈਗਾ, ਤੇ ਉਹ ਜ਼ਿਆਦਾ ਚਾਂਸਿਸ ਇਹੋ ਹੀ ਨੇ ਕਿ ਉੱਥੇ ਤੁਸੀਂ ਇਹ ਜ਼ਿਆਦਾ ਕਾਮਯਾਬ ਹੋ ਜਾਣਗੇ। ਜਿਹੜੀ ਰਾਣਾ ਸਨਾਉਲਾ ਸਾਹਿਬ ਦਾ ਮੁਕਾਬਲਾ ਬੜਾ ਸਖਤ ਜੇ, ਇਹ ਤੁਹਾਨੂੰ ਦੱਸ ਦਿਆਂ। ਹਾਂ, ਮੁਕਾਬਲਾ ਉੱਥੇ ਸਖਤ ਹੈਗਾ, ਉੱਥੇ ਕੋਈ ਐਡਾ ਆਸਾਨ ਮੁਕਾਬਲਾ ਨਹੀਂ ਜੇਗਾ। ਉਹਨਾਂ ਦੇ ਮੁਕਾਬਲੇ ਦੇ ਵਿੱਚ ਜਿਹੜੇ ਮੁੰਡੇ ਨੇ 2-4 ਨਵੇਂ ਬੰਦੇ ਵੀ ਨੇ, ਉਹ ਖਾਸੇ ਸੁਣਨ ਜਾ ਰਹੇ ਆ ਕਿ ਉੱਥੇ ਉਹਨਾਂ ਦੀ ਪਪੂਲੈਰਿਟੀ ਵੀ ਹੈ ਵੇ, ਕੋਈ ਪੀਟੀਆਈ ਦੇ ਵੀ ਵੋਟ ਉਧਰ ਨੂੰ ਜਾ ਰਹੇ ਨੇ। ਬਹਰਹਾਲ ਇੱਕ ਅੱਛੇ ਮੁਕਾਬਲੇ ਹੋਣਗੇ ਮੇਰਾ ਖਿਆਲ ਹੈ। ਤੇ ਆਪਣੇ ਇਧਰ ਥੋੜਾ ਸੱਜੇ ਖੱਬੇ ਧਿਆਨ ਮਾਰ ਲਈਏ ਲਾਹੌਰ 'ਚ ਵੀ, ਤੇ ਲਾਹੌਰ ਦੇ ਵਿੱਚ ਅਸੀਂ ਮੈਂ ਖਿਆਲ ਹੈ ਕਿ ਕੋਈ ਅਗਲੇ ਸੈਗਮੈਂਟ 'ਚ ਨਾ ਚਲੇ ਜਾਈਏ ਥੋੜੇ ਜਿਹੇ। ਮੈਂ ਕਹਿੰਦਾ ਬ੍ਰੇਕ ਤੋਂ ਪਹਿਲੇ ਲਾਹੌਰ ਤੇ ਥੋੜੀ ਗੁਫ਼ਤਗੂ ਕਰਕੇ ਤੇ ਫਿਰ ਨਿਕਲ ਜਾਈਏ। ਮੈਂ ਕਹਿੰਦਾ ਕਿ ਲਾਹੌਰ ਦਾ ਅੱਛਾ, ਮੈਨੂੰ ਲੱਗਦਾ ਕਿ ਵੀ ਥੋੜਾ ਜਿਹਾ ਕੰਪਲੀਟ ਕਰ ਲਈ, ਅਗਲੀ ਵਾਰੀ ਜੇ ਤੁਹਾਨੂੰ ਲਾਹੌਰ ਦੀ ਸੈਰ ਪੂਰੀ ਕਰਵਾਉਂਦੇ ਹਾਂ, ਨੋ ਟੈਨਸ਼ਨ, ਅਸੀਂ ਇਹ ਸਾਰਾ ਪੋਲਿਟਿਕਸ ਹੀ ਡਿਸਕਸ ਕਰਨੀ।
ਨਾਜ਼ਰੀਨ ਵਕਤ ਤੋਂ ਇੱਕ ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੇ ਲਾਹੌਰ ਦੇ ਹਵਾਲੇ ਨਾਲ ਵੀ ਡਿਸਕਸ ਕਰਾਂਗੇ ਤੇ NA 18 ਵੀ ਜਾਵਾਂਗੇ KP 'ਚ ਵੀ ਤੇ ਉਹਦੇ ਨਾਲ ਫਿਰ ਜਿਹੜੇ ਤਹਿਰੀਕੇ ਤਹਫੁਜ਼ ਆਇਨ ਪਾਕਿਸਤਾਨ ਨੇ ਕੱਲ ਯੌਮ ਸਿਆਹ ਮਨਾਇਆ ਤੇ ਉਹਦੇ 'ਚ ਅਚਕਜ਼ਈ ਸਾਹਿਬ ਨੇ ਬੜਾ ਜ਼ੋਰਦਾਰ ਤਕਰੀਰ ਵੀ ਕੀਤੀ ਹੈ ਤੇ ਉਹਦੇ ਹਵਾਲੇ ਨਾਲ ਵੀ ਡਿਸਕਸ ਕਰਾਂਗੇ। ਇੱਕ ਵਾਰੀ ਫਿਰ ਜੀ ਆਇਆਂ ਨੂੰ ਨਾਜ਼ਰੀਨ, ਬ੍ਰੇਕ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸਾਂ ਫੈਸਲਾਬਾਦ ਦੇ ਉੱਤੇ ਤੇ ਹੁਣ ਗੱਲ ਕਰਨੇ ਆ ਲਾਹੌਰ ਦੇ ਵਾਲੇ ਨਾਲ ਤੇ ਚੋਈ ਸਾਹਿਬ ਨੂੰ ਪੁੱਛਨੇ ਆ ਕਿ ਲਾਹੌਰ ਚੋਈ ਸਾਹਿਬ ਕੀ ਦੇਖ ਰਹੇ ਹੋ ਤੁਸੀਂ ਉੱਥੇ ਤੇ ਇਲੈਕਸ਼ਨ ਕਹਿ ਰਹੇ ਨੇ ਬੜਾ ਕਾਂਟੇਦਾਰ ਮੁਕਾਬਲਾ। ਹਾਂ, ਉੱਥੇ ਵੀ ਮੁਕਾਬਲਾ ਅੱਛਾ ਹੈ। ਲਾਹੌਰ ਦਾ ਜਿਹੜਾ ਇਹ ਵਾਲਾ ਹਲਕਾ ਜਿੱਥੇ ਹੋ ਰਿਹਾ 126 NA 126 129 ਹਾਂ ਸੌਰੀ 129 ਤੇ ਇਹ ਬੜਾ ਜ਼ਬਰਦਸਤ ਕਿਸਮ ਦਾ ਇਹ ਹਲਕਾ ਜੇ। ਇੱਥੋਂ ਪੁਰਾਣੇ ਮੁਸਲਿਮ ਲੀਗੀ ਨੇ ਮੀਆਂ ਆਜ਼ਰ ਸਾਹਿਬ ਤੇ ਉਹਨਾਂ ਦੇ ਇੰਤਕਾਲ ਤੋਂ ਖਾਲੀ ਹੋਈ ਸੀ ਇਹ ਸੀਟ। ਲਾਹੌਰ ਦੀ ਐਸੀ ਹੈ ਜਿਹੜੀ ਉਸ ਤਰ੍ਹਾਂ ਨਹੀਂ ਸੀ ਕਿ ਵੀ ਇੱਥੇ ਕਿਸੇ ਨੂੰ ਡੀ ਸੀਟ ਕੀਤਾ ਗਿਆ ਸੀ ਜਾਂ ਉਹ ਕੀਤਾ ਗਿਆ ਸੀ। ਤੇ ਮੀਆਂ ਆਜ਼ਰ ਸਾਹਿਬ ਕਿਉਂਕਿ ਉਹਨਾਂ ਦੀ ਉਮਰ ਜ਼ਿਆਦਾ ਸੀ ਜਾਂ ਬਿਮਾਰ ਸਨ ਤੋਂ ਇੰਤਕਾਲ ਕਰ ਗਏ ਤੇ ਉਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ। ਤੇ ਮੀਆਂ ਆਜ਼ਰ ਸਾਹਿਬ ਦੇ ਨਾਮ ਤੋਂ ਤੇ ਪੂਰਾ ਲਾਹੌਰ ਵਾਕਿਫ ਹੈ। ਉਹ ਲਾਹੌਰ ਦੇ ਮੇਅਰ ਵੀ ਰਹੇ ਨੇ ਔਰ ਬੜੇ ਅੱਛੇ ਉਹ ਮੇਅਰ ਦੇ ਤੌਰ ਤੇ ਉਹਨਾਂ ਨੇ ਆਪਣਾ ਰੋਲ ਪਲੇ ਕੀਤਾ। ਬੜੇ ਨਾਈਸ ਆਦਮੀ ਸਨ, ਬਹੁਤ ਜ਼ਬਰਦਸਤ ਬੰਦੇ ਸਨ। ਤੇ ਅੱਗੋਂ ਉਹਨਾਂ ਦੇ ਬੇਟੇ ਸਨ ਜਿਹੜੇ ਉਹ PTI ਦੇ ਵਿੱਚ ਮਿਨਿਸਟਰ ਵੀ ਸਨ ਤੇ ਉਹ ਹਾਂ ਹਮਾਦ ਅਜ਼ਹਰ ਸਾਹਿਬ ਤੇ ਉਹ ਕਿਉਂਕਿ ਅੱਜ ਕੱਲ੍ਹ ਮਫਰੂਰ ਹੀ ਕੱਟ ਰਹੇ ਨੇ PTI ਦੇ ਨਾਲ। ਉਹਨਾਂ ਨੇ ਆਪਣੀ ਸ਼ਾਇਦ ਕਮਿਟਮੈਂਟ ਨਿਭਾਉਣ ਦਾ ਉਹਨਾਂ ਨੇ ਪੂਰਾ ਤਈਆ ਕੀਤਾ ਹੈ ਕਿ ਜੇ ਅਸੀਂ ਆਪਣੇ ਲੀਡਰ ਦੇ ਨਾਲ ਹਾਂ ਤੇ ਉਹ ਦੇਖੋ ਆਪਣੇ ਸਿਆਸੀ ਫੈਸਲਿਆਂ ਕਰਨ 'ਚ ਉਹ ਆਪਣੀ ਜਗ੍ਹਾ ਆਜ਼ਾਦ ਨੇ। ਵੈਸੇ ਉਹਨਾਂ ਵਾਸਤੇ ਵੀ ਗਵਰਨਮੈਂਟ ਨੇ ਨਰਮ ਗੋਸ਼ਾ ਜਿਹੜਾ ਨਾ ਰੱਖਿਆ ਸੀ, ਨਰਮ ਗੋਸ਼ਾ ਇਹ ਰੱਖਿਆ ਸੀ ਕਿ ਪੁਰਾਣੇ ਤਾਲੁਕ ਦੀ ਵਜ੍ਹਾ ਹਾਂ ਪੁਰਾਣਾ ਤਾਲੁਕ ਉਹਨਾਂ ਦਾ ਮੀਆਂ ਨਵਾਜ਼ ਸ਼ਰੀਫ ਫੈਮਿਲੀ ਦੇ ਨਾਲ, ਸ਼ਰੀਫ ਫੈਮਿਲੀ ਨਾਲ ਮਤਲਬ ਉਹਨਾਂ ਦਾ ਬਹੁਤ ਅੱਛਾ ਤਾਲੁਕ ਸੀ। ਬਹੁਤ ਮੀਆਂ ਸ਼ਰੀਫ ਸਾਹਿਬ ਨਾਲ ਵੀ ਮੀਆਂ ਆਜ਼ਰ ਦਾ ਤਾਲੁਕ ਸੀ ਤੇ ਮੀਆਂ ਆਜ਼ਰ ਇੱਕ ਲਾਹੌਰ ਦੇ ਅੰਦਰ ਜਿਹੜੀ ਇੱਕ ਬੜੀ ਡੀਸੈਂਟ ਵੇ ਦੀ ਜਿਹੜੀ ਪੋਲੀਟਿਕਸ ਸੀ ਉਹਦੇ ਉਹ ਅਲੰਬਰਦਾਰ ਰਹੇ ਨੇ ਔਰ ਬੜੇ ਉਹਨਾਂ ਨੇ ਸਾਫ਼ ਸੁਥਰੀ ਜ਼ਿੰਦਗੀ ਗੁਜ਼ਾਰੀ ਹੈ। ਹੁਣ ਬਹਰਹਾਲ ਸਿਆਸਤ ਹੁੰਦੀ ਹੈ, ਸਿਆਸਤ ਦੇ ਵਿੱਚ ਫਿਰ ਨਸ਼ੇਬੋ ਫਰਾਜ਼ ਵੀ ਆਉਂਦੇ ਨੇ, ਬਾਜ਼ ਔਕਾਤ ਆਪਣੇ ਪਰਾਏ ਵੀ ਬਣ ਜਾਂਦੇ ਨੇ ਤੇ ਪਰਾਏ ਆਪਣੇ ਵੀ ਬਣ ਜਾਂਦੇ ਨੇ। ਤੇ ਫਿਰ ਉਹ ਵੀ ਦਿਨ ਆਇਆ ਕਿ ਜਿਨ੍ਹਾਂ ਦੇ ਨਾਲ ਗੂੜੀਆਂ ਚੱਲਦੀਆਂ ਸਨ ਤੇ ਫਿਰ ਉਹਨਾਂ ਦੇ ਨਾਲ ਦੂਰੀਆਂ ਪੈ ਗਈਆਂ। ਤੇ ਜਿਸਲੇ ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ ਪਰਵੇਜ਼ ਮੁਸ਼ਰਫ ਸਾਹਿਬ ਦੇ ਦੌਰ 'ਚ ਜਦੋਂ ਹਕੂਮਤ ਦਾ ਤਖਤਾ ਉਲਟਿਆ ਗਿਆ ਸੀ ਤੇ ਫਿਰ ਮੀਆਂ ਆਜ਼ਰ ਸਾਹਿਬ ਜਿਹੜੇ ਸਾਨੂੰ ਬਗਾਵਤ ਕਰਕੇ ਤੇ ਉਹ ਕਾਫਲੀ ਗੱਲੇ ਚੱਲ ਗਏ ਤੇ ਫਿਰ ਜਿਨ੍ਹਾਂ 'ਚ ਚੌਧਰੀ ਸ਼ੁਜਾਤ ਸਾਹਿਬ ਵੀ ਸਨ ਤੇ ਚੌਧਰੀ ਪਰਵੇਜ਼ ਅਲਾਈ ਸਾਹਿਬ ਵੀ ਸਨ। ਤੇ ਬਹਰਹਾਲ ਤੇ ਉਹ ਜਿਹੜੀਆਂ ਗੂੜੀਆਂ ਸਨ ਉਹਨਾਂ 'ਚ ਫਿਰ ਅਲੱਦਗੀਆਂ ਆ ਗਈਆਂ, ਫਿਰ ਸ਼ਕਰੰਜੀਆਂ ਪੈਦਾ ਹੋਈਆਂ, ਫਿਰ ਰਸਤੇ ਅਲੱਗ ਹੋ ਗਏ ਤੇ ਜਿਹੜੇ ਅੱਜ ਤੱਕ ਰਸਤੇ ਅਲੱਗ ਚਲੇ ਆ ਰਹੇ ਨੇ। ਤੇ ਜਿਸਲੇ ਮੀਆਂ ਸਾਹਿਬ ਦਾ ਇੰਤਕਾਲ ਹੋਇਆ ਤੇ ਉਸ ਵਕਤ ਫਿਰ ਮੀਆਂ ਆਜ਼ਰ ਸਾਹਿਬ ਦਾ ਤੇ ਉਹਨਾਂ ਦੇ ਬੇਟੇ ਸਾਹਿਬਜ਼ਾਦੇ ਨੇ ਕਿਉਂਕਿ ਉਹਨਾਂ ਦੇ ਆਉਣਾ ਸੀ ਤੇ ਉਸ ਵੇਲੇ ਵੀ ਇਹ ਗੱਲਾਂ ਆਈਆਂ ਕਿਉਂਕਿ ਉਸ ਵੇਲੇ ਮਤਲੂਬ ਤੇ ਉਦੋਂ ਵੀ ਸਾਨੂੰ ਤੇ ਲੇਕਿਨ ਉਸ ਵੇਲੇ ਰਿਆਇਤ ਜਿਹੜੀ ਨਜ਼ਰ ਆ ਰਹੀ ਸੀ ਕਿ ਰਿਆਇਤ ਸੀ ਕਿ ਉਹ ਤਾਂ ਕਿ ਆਪਣੇ ਕਰ ਲੈਣ, ਜਿਹੜੀ ਖਾਨਦਾਨੀ ਰਵਾਇਤ ਵੀ ਚਲੀਆਂ ਆਉਂਦੀਆਂ ਉਹਦੇ ਤਹਿਤ ਉਹ ਕੀਤਾ ਵੀ ਹੈ। ਲੇਕਿਨ ਉਦੋਂ ਅਫਵਾਹਾਂ ਵੀ ਇਹ ਉੱਡੀਆਂ ਕਿ ਸ਼ਾਇਦ ਹਮਾਦ ਅਜ਼ਹਰ ਜਿਹੜੇ ਨੇ ਉਹ ਵੀ ਕੋਈ ਆਪਣਾ ਰਸਤਾ ਤਬਦੀਲ ਕਰ ਲੈਣਗੇ ਤੇ ਮੋੜ ਮੁਹਾਰਾਂ ਵਾਲਾ ਕੰਮ ਹੋ ਜਾਏਗਾ ਕਿ ਸ਼ਾਇਦ ਕੋਈ ਵਾਪਸੀ ਦਾ ਕੋਈ ਨਿਕਲ ਆਵੇ। ਲੇਕਿਨ ਉਹ ਮੇਰਾ ਖਿਆਲ ਹੈ ਕਿ ਉਹ ਸਾਰੀਆਂ ਅਫਵਾਹਾਂ ਹੀ ਰਹਿ ਗਈਆਂ ਤੇ ਅਮਲੀ ਨਤੀਜਾ ਸਾਡੇ ਸਾਹਮਣੇ ਕਿ ਉੱਥੇ ਇਲੈਕਸ਼ਨ ਹੋ ਰਿਹਾ ਤੇ ਇਲੈਕਸ਼ਨ ਦੇ ਵਿੱਚ ਹਮਾਦ ਅਜ਼ਹਰ ਨਹੀਂ ਨਜ਼ਰ ਆ ਰਹੇ, ਉਹ ਮਫਰੂਰ ਨੇ ਤੇ ਜਿਹੜੇ ਉਹਨਾਂ ਦੇ ਨਾਲ ਦੂਸਰੇ ਵੀ ਸਾਥੀ ਸਨ ਮੀਆਂ ਅਸਲਮ ਇਕਬਾਲ ਸਾਹਿਬ ਉਹ ਵੀ ਮਫਰੂਰ ਨੇ। ਤੇ ਅਸੀਂ ਤੇ ਉਹਨਾਂ ਵਾਸਤੇ ਦੁਆ ਗੋਈ ਹੈ ਉਹਨਾਂ ਦੇ ਵਾਸਤੇ ਕਿ ਤਾਂ ਕਿ ਉਹ ਕੋਈ ਉਹਨਾਂ ਦੇ ਅੱਲਾਹ ਤਾਲਾ ਜਿੰਨੇ ਵੀ ਮਸਾਇਲ ਨੇ ਉਹ ਘਟਾਏ ਆਪਣੇ। ਬਾਕੀ ਸਿਆਸਤ ਆਪਣੀ ਆਪਣੀ ਹੁੰਦੀ ਹੈ, ਉਹਨਾਂ ਦੀ ਮਰਜ਼ੀ ਹੈ ਕਿ ਉਹਨਾਂ ਨੇ ਰਸਤਾ ਕੀ ਚੁਣਿਆ। ਤੇ ਹੁਣ ਜਿਹੜਾ ਉੱਥੇ ਇਲੈਕਸ਼ਨ ਹੋ ਰਿਹਾ ਇੱਕ ਤੇ ਉਹ ਇਲੈਕਸ਼ਨ ਬੁਨਿਆਦੀ ਤੌਰ ਤੇ ਹੈਗਾ ਇੱਕ ਅਰਾਈ ਬੈਲਟ ਦਾ। ਅਗਰ ਬਰਾਦਰੀ ਦੇ ਹਿਸਾਬ ਨਾਲ ਦੇਖਦੇ ਹਾਂ ਤੇ ਉੱਥੇ ਤੇ ਹੈ ਤੇ ਸਾਰੀਆਂ ਬਰਾਦਰੀਆਂ ਨੇ, ਸਭ ਜਿੰਨੀਆਂ ਵੀ ਗੁੱਜਰ ਵੀ ਨੇ ਉੱਥੇ, ਜੱਟ ਵੀ ਨੇ, ਦੂਸਰੇ ਲੋਕ ਵੀ ਨੇ। ਲੇਕਿਨ ਅਰਾਈ ਜਿਹੜੇ ਨੇ ਉੱਥੇ ਇੱਕ ਤਾਦਾਦ ਵਿੱਚ ਵੀ ਸਿੰਗਲ ਮੈਜੋਰਿਟੀ ਦੇ ਹਵਾਲੇ ਨਾਲ ਸਿੰਗਲ ਉਹ ਜ਼ਿਆਦਾ ਨੇ। ਫਿਰ ਉੱਥੇ ਉਹਨਾਂ ਦਾ ਇੱਕ ਬਾਅਸਰ ਵੀ ਨੇ ਉਸ
ਹਲਕੇ ਦੇ ਅੰਦਰ। ਅੱਛਾ, ਯਾਨੀ ਸ਼ਹਿਰ ਦੇ ਵਿੱਚ ਵੀ ਇਸ ਹਲਕੇ 'ਚ ਹਾਲੇ ਬਰਾਦਰੀ ਤੇ ਵੋਟ ਪੈਂਦਾ ਹੈ? ਬਿਲਕੁਲ ਪੈਂਦਾ ਹੈ। ਤਾਂ ਰਾਈ ਬਰਾਦਰੀ ਦਾ ਉਮੀਦਵਾਰ ਉੱਥੋਂ ਜਿੱਤਦਾ ਹੈ। ਤੇ ਦੂਸਰਾ ਜਿਹੜਾ ਮੁਸਲਿਮ ਲੀਗ ਨੂਨ ਨੇ ਟਿਕਟ ਦਿੱਤਾ ਹੈ, ਹਾਫਜ਼ ਨੁਮਾਨ ਸਾਹਿਬ ਜਿਹੜੇ ਨੇ, ਉਹ ਵੀ ਲਾਹੌਰ ਦੀ ਇੱਕ ਰਾਈ ਫੈਮਿਲੀ ਦੇ ਬੜੇ ਅੱਛੀ ਨੋਬਲ ਫੈਮਿਲੀ ਹੈ, ਉਹਨਾਂ ਦੇ ਉਹ ਫਰਜ਼ੰਦ ਨੇ। ਤੇ ਪਹਿਲੇ ਵੀ ਉਹ ਇਲੈਕਸ਼ਨ ਇੱਥੇ ਲੜੇ ਸਨ ਤੇ ਹਾਰ ਗਏ ਸਨ ਮੀਆਂ ਆਜ਼ਰ ਸਾਹਿਬ ਦੇ ਮੁਕਾਬਲੇ ਦੇ ਵਿੱਚ, ਕਿਉਂਕਿ ਉਹਨਾਂ ਵਾਸਤੇ ਹਲਕਾ ਇਹ ਨਵਾਂ ਸੀ, ਉਹ ਇਛਰੇ ਤੋਂ ਉਹ ਫਿਰ ਉੱਧਰ ਗਏ ਸਨ। ਤੇ ਉੱਥੇ ਮੈਰ ਇਸ਼ਤਿਆਕ ਵੀ ਇੱਕ ਬੜਾ ਵੱਡਾ ਨਾਮ ਹੈ, ਉਹ ਵੀ ਰਾਈ ਫੈਮਿਲੀ ਦੇ ਨੇ। ਉੱਥੇ ਇਲਾਕਾ ਢੋਲਨਵਾਲ ਦਾ ਸਬਜ਼ਾਜ਼ਾਰ ਦੀ ਸਕੀਮ, ਉਹਨਾਂ ਦੇ ਵੀ ਉਹ ਪਹਿਲੇ ਵੀ MNA ਵੀ ਰਹਿ ਚੁੱਕੇ ਨੇ ਮੈਰ ਇਸ਼ਤਿਆਕ ਸਾਹਿਬ, ਤੇ ਉਹਨਾਂ ਦੇ ਵਾਲਿਦ ਵੀ ਸਿਆਸਤ 'ਚ ਰਹੇ ਨੇ, ਔਰ ਉਹ ਵੀ ਇੱਕ ਬੜੀ ਅੱਛੀ ਔਰ ਬੜੀ ਵੱਡੀ ਤਗੜੀ ਪੋਲੀਟੀਕਲ ਫੈਮਿਲੀ ਹੈ। ਜੀ ਮੀਆਂ ਮਰਗੂਬ ਨੇ, ਉਹ ਵੀ ਰਾਈ ਨੇ, ਉਹ ਵੀ ਉੱਥੋਂ ਦੇ ਇੱਕ ਫੈਮਿਲੀ ਹੈ। ਲੇਕਿਨ ਇਸ ਵੇਲੇ ਜਿਹੜੀ ਸਾਨੂੰ ਨਜ਼ਰ ਆ ਰਿਹਾ ਉਹ ਇਹ ਵੇ ਕਿ ਮੈਰ ਇਸ਼ਤਿਆਕ ਵੀ ਮੁਸਲਿਮ ਲੀਗੀ ਨੇ ਤੇ ਦੂਸਰੇ ਵੀ ਲੋਕ ਵੀ ਨੇ, ਉਹ ਹਾਫਜ਼ ਨੁਮਾਨ ਦੇ ਨਾਲ ਚੱਲ ਰਹੇ ਨੇ। ਤੇ ਜਦਕਿ ਉਹਨਾਂ ਦੇ ਮੱਦੇ ਮੁਕਾਬਲ ਜਿਹੜਾ ਉਮੀਦਵਾਰ ਹੈ ਚੌਧਰੀ ਅਰਸਲਾਨ, ਉਹ ਵੀ ਰਾਈ ਨੇ, ਉਹ ਗੀਜ਼ਰ ਦੇ ਨਿਸ਼ਾਨ ਤੋਂ ਇਲੈਕਸ਼ਨ ਲੜ ਰਹੇ ਨੇ। ਤੇ ਉਹ ਉਹਨਾਂ ਦੇ ਬਾਰੇ 'ਚ ਕਿਹਾ ਜਾਂਦਾ ਕਿ ਉਹ ਮੀਆਂ ਆਜ਼ਰ ਸਾਹਿਬ ਦੇ ਭਾਂਜੇ ਨੇ ਜਾਂ ਉਹਨਾਂ ਦੇ ਉਹ ਕਰੀਬੀ ਅਜ਼ੀਜ਼ ਨੇ। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਅਰਾਈ ਵਰਸਸ ਅਰਾਈ ਉੱਥੇ ਇੱਕ ਕੰਟੈਸਟ ਹੋ ਰਿਹਾ ਤੇ ਇੱਕ ਅੱਛਾ ਮੁਕਾਬਲਾ ਦੇਖਣ 'ਚ ਨਜ਼ਰ ਆ ਰਿਹਾ। ਤੇ ਬਾਕੀ ਰਿਜ਼ਲਟ ਦੇ ਬਾਰੇ ਹੀ ਤੁਹਾਨੂੰ ਪਤਾ ਹੈ ਕਿ ਮੈਂ ਤੇ ਕੋਈ ਉਹ ਨਹੀਂ ਕਰਾਂਗਾ, ਕਿਉਂਕਿ ਕੱਲ ਪੋਲਿੰਗ ਹੈ, ਪੋਲਿੰਗ ਡੇ ਵੇ, ਤੇ ਪੋਲਿੰਗ ਡੇ ਦੇ ਉੱਤੇ ਸ਼ਾਮ ਤੱਕ ਚੀਜ਼ਾਂ ਸਾਰੀਆਂ ਕਲੀਅਰ ਆ ਜਾਣ। ਕੋਈ ਚੂਆ ਰਿਪੋਰਟ ਦੇ ਦਿਓ? ਨਹੀਂ, ਚੂਆ ਰਿਪੋਰਟ ਮੇਰਾ ਖਿਆਲ ਹੈ ਕਿ ਕੋਈ ਅਸੀਂ ਦੇਣੀ ਹੈ, ਚੂਆ ਰਿਪੋਰਟ ਐਨੀ ਦੇ ਦਿੰਦੇ ਹਾਂ ਅਸੀਂ ਕਿ ਅਮੂਮਨ ਤਾਸਰ ਇਹ ਹੁੰਦਾ ਕਿ ਬਰਸਰ ਇਕਤਦਾਰ ਜਮਾਤਾਂ ਦੇ ਨਾਲ ਤਲਕ ਰੱਖਣ ਵਾਲੇ ਉਮੀਦਵਾਰ ਜਿਹੜੇ ਨੇ ਨਾ, ਉਹ ਜਿੱਤ ਜਾਂਦੇ ਨੇ। ਲੇਕਿਨ ਹਰ ਵਾਰੀ ਇਸ ਤਰ੍ਹਾਂ ਹੁੰਦਾ ਵੀ ਨਹੀਂ। ਪੀਟੀਆਈ ਦੌਰ 'ਚ ਵੀ ਜਿੱਤੇ ਨੇ ਔਰ ਉਹ ਵੀ ਜਿੱਤੇ ਨੇ। ਤੇ ਹਾਂ, ਔਰ ਜਿਹੜਾ ਖਾਮੋਸ਼ ਵੋਟਰ ਹੈਗਾ, ਜਿਹੜਾ ਖਾਮੋਸ਼ ਵੋਟਰ ਦਾ ਇੰਤਕਾਮ ਵੀ ਬੜਾ ਭੈੜਾ ਹੁੰਦਾ ਜੀ, ਠੀਕ ਹੈ ਨਾ ਜੀ। ਉਹ ਬਾਹਰ ਨਿਕਲੇ ਤੇ ਐਵੇਂ ਜ਼ਿੱਦਬਾਜ਼ੀ ਦੇ ਵਿੱਚ ਤੁਸੀਂ ਕਿੰਨੇ ਕੁ ਉਹ ਇੱਕੋ ਪਾਸੇ ਮੋਹਰਾਂ ਲੱਗੀ ਜਾਣ ਤੇ ਫਿਰ ਤੁਸੀਂ ਕੀ ਕਰ ਲੋਗੇ ਜੀ ਉੱਥੇ। ਤੇ ਲਿਹਾਜ਼ਾ ਮੈਂ ਜਿਹੜੀ ਪਹਿਲੇ ਵੀ ਮੈਂ ਗੱਲ ਕਰ ਰਿਹਾ ਸੀ ਕਿ ਪੀਟੀਆਈ ਨੂੰ ਇਲੈਕਸ਼ਨ 'ਚ ਹਿੱਸਾ ਲਓ ਯਾਰ, ਆਓ ਨਾ ਮੈਦਾਨ ਵਿੱਚ, ਕੋਈ ਗੱਲ ਨਹੀਂ, ਹਾਰ ਗਏ ਤੇ ਕੀ ਹੋ ਗਿਆ, ਅੱਗੇ ਕਿਹੜਾ ਤੁਸੀਂ ਜਿੱਤੇ ਹੋ, ਅੱਗੇ ਵੀ ਤਾਂ ਨਸ਼ੇ ਹੀ ਹੋਏ ਹੋ ਨਾ, ਤੇ ਦੁਬਾਰਾ ਮੈਦਾਨ 'ਚ ਆ ਜਾਓ, ਕੋਈ ਐਸਾ ਮਸਲਾ ਨਹੀਂ ਹੈਗਾ। ਤੁਸੀਂ ਇਹ ਲਾਹੌਰ ਦਾ ਹਲਕੇ ਦੇ ਵਿੱਚ ਇਹ ਇੱਕ ਦੇਖੋ ਨਾ ਕਿ ਇੱਥੇ ਪੀਟੀਆਈ ਸਮਝੋ ਲੜ ਰਹੀ ਹੈ, ਬਾਈਕਾਟ ਹੈ। ਚੌਧਰੀ ਅਰਸਲਾਨ ਸਾਹਿਬ ਜ਼ਾਹਰ ਹੈ ਉਹਨਾਂ ਦੇ ਨਾਲ ਮੀਆਂ ਆਜ਼ਰ ਫੈਮਿਲੀ ਔਰ ਬਾਕੀ ਸਾਰੇ ਉਹਨਾਂ ਦੇ ਨਾਲ ਇਲੈਕਸ਼ਨ ਕੰਪੇਨ ਕਰ ਰਹੇ ਨੇ, ਔਰ ਮੇਰੇ ਸੁਣਨ ਦੇ ਵਿੱਚ ਆਇਆ ਕਿ ਉਹ ਅੱਛੇ ਉਹਨਾਂ ਨੇ ਜਲਸੇ ਕੀਤੇ ਨੇ। ਤੇ ਬਾਕੀ ਮੀਆਂ ਜਿਹੜੇ ਨੇ ਨੁਮਾਨ ਸਾਹਿਬ, ਉਹ ਵੀ ਪੁਰਾਣੇ ਆਦਮੀ ਨੇ ਔਰ ਇੱਕ ਉਹਨਾਂ ਬੇਦਾਗ ਬੰਦਾ ਹੈ, ਉਹਨਾਂ ਦੇ ਉੱਤੇ ਵੀ ਕੋਈ ਐਸੀ ਕੋਈ ਇਲਜ਼ਾਮ ਨਹੀਂ ਹੈਗਾ ਉਹਨਾਂ ਦੇ ਜ਼ਾਤ ਉੱਤੇ ਵੀ, ਔਰ ਕਲੀਨ ਆਦਮੀ ਨੇ, ਉਹ ਦੂਸਰੇ ਵੀ ਕਲੀਨ ਆਦਮੀ ਨੇ। ਤੇ ਹੁਣ ਪੰਜਾਬੀ 'ਚ ਅਸੀਂ ਇਹੋ ਹੀ ਕਹਾਂਗੇ ਕਿ ਜਿਸੇ ਦੇ ਮੌਲਾ, ਤੇ ਉਹ ਅੱਲਾਹ ਤਾਲਾ ਜਿਹਨੂੰ ਇੱਜ਼ਤ ਦੇਗਾ ਤੇ ਉਹ ਜਿੱਤ ਜਾਏਗਾ। ਤੇ ਅਸੀਂ ਉਹਦੇ ਬਾਰੇ 'ਚ ਜਿਹੜਾ ਵੀ ਆਏਗਾ ਦੁਆ ਗੋਵਾਂ ਕਿ ਵੀ ਭਾਈ ਜਾਨ ਆਓ। ਜਿਹੜਾ ਜਿੱਤ ਗਿਆ ਉਹਦੇ ਤੇ ਹੋਏਗਾ ਕਿ ਜਿਹਨੂੰ ਦਵੇ ਮੌਲਾ, ਤੇ ਜਿਹੜਾ ਹਾਰ ਗਿਆ ਉਹਨੇ ਕਹਿੰਦਾ ਤੈਨੂੰ ਲਵੇ ਮੌਲਾ। ਉਹਨੂੰ ਤੇ ਫਿਰ ਮੌਲਾ ਨਹੀਂ ਲਿਆ ਨਾ, ਉਹ ਅਸੀਂ ਤੁਸੀਂ ਤੇ ਨਹੀਂ ਲੈ ਸਕਦੇ, ਅਸੀਂ ਤੇ ਕਿਸੇ ਦੀ ਪੇਸ਼ਗੋਈ ਵੀ ਨਹੀਂ ਕੀਤੀ। ਤੇ ਦੂਸਰਾ ਜਿਹੜਾ ਵੱਡਾ ਇਲੈਕਸ਼ਨ ਜੇ ਉਹ ਉਧਰ NA 18 ਉੱਥੇ 85 ਜਿਹੜਾ 85 ਜਾਂ 88 ਡੇਰਾ ਗਾਜ਼ੀ ਖਾਨ ਦਾ, ਅੱਛਾ ਜੀ, ਜਿੱਥੇ ਜ਼ਰਤਾਜ ਗੁਲ ਸਾਹਿਬਾ 185 ਜ਼ਰਤਾਜ ਗੁਲ ਸਾਹਿਬਾ ਜਿਹੜੀਆਂ ਨੇ ਉੱਥੋਂ ਡੀ ਸੀਟ ਹੋਈਆਂ ਸਨ 9 ਮਈ ਦੇ ਇਲੈਕਸ਼ਨ ਦੇ ਵਿੱਚ, ਉਹਨਾਂ ਨੂੰ ਸਜ਼ਾਵਾਂ ਹੋ ਗਈਆਂ। ਉਸ ਤੋਂ ਬਾਅਦ ਉਹ ਇੱਥੋਂ ਮਫਰੂਰ ਹੋ ਗਈਆਂ, ਮਫਰੂਰ ਹੋ ਕੇ ਤੇ ਉਹਨਾਂ ਦਾ ਅਤਾ ਪਤਾ ਕੋਈ ਨਹੀਂ ਜੇ ਉਹ ਕਿੱਥੇ ਨੇ ਕਿੱਥੇ ਨਹੀਂ ਹੈਗੇ। ਤੇ ਇਸ ਇਲੈਕਸ਼ਨ ਦੇ ਵਿੱਚ ਤੁਹਾਨੂੰ ਤਾਂ ਪਤਾ ਹੈ, ਮੈਨੂੰ ਬਸ ਅੰਦਾਜ਼ਾ ਹੀ ਹੈ, ਉਹ ਮੈਨੂੰ ਦੱਸ ਕੇ ਥੋੜਾ ਜਾਣਾ ਉਹਨਾਂ ਨੇ ਕਿ ਜੇ ਵੀ ਕਿਧਰੇ ਮੈਂ ਚੱਲੇ ਹਾਂ ਤੇ ਅਸੀਂ ਉੱਥੇ ਚੱਲੇ ਹਾਂ, ਤੇ ਇਹ ਨਹੀਂ ਗੱਲ। ਤੇ ਉਹ ਬਾਕੀ ਜਗ੍ਹਾ ਦੇ ਤੇ ਚਲੋ ਦੇਖੋ ਨਾ, ਮੀਆਂ ਅਜ਼ਹਰ ਸਾਹਿਬ ਦੇ ਜਗ੍ਹਾ ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਭਾਂਜਾ ਜਾਂ ਜੋ ਵੀ ਅਸੀਂ ਉਹਨਾਂ ਦੇ ਨਾਲ ਤਾਲੁਕ ਹੋਏਗਾ ਉਹ ਔਖੇ ਕਰ ਰਹੇ ਨੇ। ਤੇ ਉਹ ਜ਼ਰਤਾਜ ਗੁਲ ਸਾਹਿਬਾ ਤੇ ਬਸ ਉਹ ਇਕੱਲੀ ਉਹ ਖੁਦ ਹੀ ਪਤਾ ਨਹੀਂ ਸ਼ਾਇਦ ਫੈਮਿਲੀ ਸਮੇਤ ਹੀ ਕਿਧਰੇ ਚਲੇ ਗਏ ਨੇ, ਉਹਨਾਂ ਦਾ ਕੋਈ ਬੰਦਾ ਨਹੀਂ ਉੱਥੇ ਲੜ ਰਿਹਾ। ਉੱਥੇ ਖੋਸਾ ਖਾਨਦਾਨ, ਦੋਸਤ ਮੁਹੰਮਦ ਖੋਸਾ ਸਾਹਿਬ ਨੇ, ਤੇ ਲਗਾਰੀ ਫੈਮਿਲੀ ਦੇ ਜਿਹੜੇ ਨਾਲ ਕਬੀਲੇ ਦਾ ਉਹਨਾਂ ਦਾ ਅਵੈਸ ਲਗਾਰੀ ਸਾਹਿਬ ਦਾ ਉਮੀਦਵਾਰ, ਉਹ ਲੜ ਰਹੇ ਨੇ ਇਲੈਕਸ਼ਨ। ਤੇ ਇੱਕ ਨੁਸਰਤ ਲੀਗ ਨੂਨ ਦੇ ਟਿਕਟ ਤੇ ਲੜ ਰਹੇ ਨੇ ਸ਼ੇਰ ਦੇ ਨਿਸ਼ਾਨ ਤੇ, ਦੂਸਰੇ ਦੋਸਤ ਖੋਸਾ ਸਾਹਿਬ ਜਿਹੜੇ ਨੇ ਉਹ ਉੱਥੇ ਜਿਹੜੇ ਨੇ ਪੀਪਲਸ ਪਾਰਟੀ ਤੇ ਲੜ। ਔਰ ਇਹ ਵੀ ਦੇਖੋ ਆਇਰਨੀ ਆਫ ਫੇਟ ਇਹਨੂੰ ਕਹਿ ਲਓ ਜਾਂ ਇੱਕ ਦਿਲਚਸਪ ਮੋੜ ਕਹਿ ਲਓ
ਕਿ ਕੈਸੀ ਇੱਕ ਸਿਆਸਤ ਹੁੰਦੀ ਹੈ ਕਿ ਦੋਸਤ ਮਹਿਮੂਦ ਖੋਸਾ ਸਾਹਿਬ ਪੰਜਾਬ ਦੇ ਨਿਗਰਾਨ ਵਜ਼ੀਰ ਆਲਾ ਵੀ ਰਹੇ ਨੇ ਔਰ ਮੁਸਲਿਮ ਲੀਗ ਨੂਨ ਵੱਲੋਂ ਰਹੇ ਨੇ ਤੇ ਅੱਜ ਉਹ ਪੀਪਲਸ ਪਾਰਟੀ ਦੇ ਟਿਕਟ ਤੇ ਲੱਗ ਰਹੇ ਨੇ। ਉਹਨਾਂ ਦੇ ਵਾਲਿਦ ਜਿਹੜੇ ਜ਼ੁਲਫਕਾਰ ਖੋਸਾ ਸਾਹਿਬ ਵੀ ਮੁਸਲਿਮ ਲੀਗ ਨੂਨ ਵੱਲੋਂ ਉਹ ਰਹੇ ਨੇ, ਪੰਜਾਬ ਦੇ ਗਵਰਨਰ ਰਹੇ ਨੇ ਤੇ ਉਹ ਅੱਜ ਉਹ ਜਨਾਬ ਉਧਰੋਂ ਚਲੇ ਗਏ ਤੀਰ ਦੇ ਨਿਸ਼ਾਨ ਤੇ ਉਹਨਾਂ ਨੇ ਤੀਰ ਹੱਥ 'ਚ ਫੜ ਲਏ। ਤੇ ਲਗਾਰੀ ਫੈਮਿਲੀ ਜਿਹੜੀ ਹੈ ਇਹ ਪੀਪਲਸ ਪਾਰਟੀ 'ਚ ਰਹੀ। ਸਰਦਾਰ ਫਾਰੂਕ ਲਗਾਰੀ ਸਾਹਿਬ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਵੀ ਰਹੇ, ਮੋਹਤਰਮਾ ਬੇਨਜ਼ੀਰ ਭੁੱਟੋ ਦੇ ਬੜੇ ਕਰੀਬੀ ਸਾਥੀਆਂ ਦੇ ਵਿੱਚੋਂ ਉਹਨਾਂ ਦਾ ਸ਼ੁਮਾਰ ਹੁੰਦਾ ਸੀ। ਫਿਰ ਜਿਸਲੇ ਮੁਰਤਜ਼ਾ ਭੁੱਟੋ ਸਾਹਿਬ ਦਾ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਦਾ ਮਰਡਰ ਹੋਇਆ ਤੇ ਉਹ ਇਲਜ਼ਾਮਾਤ ਦੇ ਜ਼ਦ ਵਿੱਚ ਵੀ ਆਏ ਸਨ। ਫਿਰ ਉਹਨਾਂ ਨੇ ਇੱਕ ਮਿਲਤ ਪਾਰਟੀ ਦੇ ਨਾਂ ਨਾਲ ਵੀ ਇੱਕ ਪਾਰਟੀ ਬਣਾਈ ਸੀ ਜਿਹੜੀ ਕਾਮਯਾਬ ਨਾ ਹੋ ਸਕੀ ਤੇ ਲੇਕਿਨ ਉਹ ਨੂਨ ਲੀਗ ਦੇ ਵਿੱਚ ਨਹੀਂ ਸਨ ਉਹ ਰਹੇ ਉਸ ਵੇਲੇ। ਜਿਸ ਵੇਲੇ ਸਜਾਦ ਅਲੀ ਸ਼ਾਹ ਨੇ 58-2B ਵਾਸਤੇ ਉਹਨਾਂ ਨੇ ਤਖਤਾ ਉਲਟਣ ਦੀ ਕਿਹਾ ਵੀ ਸੀ। ਜਹਾਂਗੀਰ ਕਰਾਮਤ ਸਾਹਿਬ ਸਨ ਉਸ ਵੇਲੇ ਚੀਫ ਆਫ ਦੀ ਆਰਮੀ ਸਟਾਫ ਤੇ, ਲੇਕਿਨ ਉਹ ਨਹੀਂ ਹੋ ਸਕਿਆ ਔਰ ਮੁਸਲਿਮ ਲੀਗ ਨੂਨ ਦੀ ਗਵਰਨਮੈਂਟ ਸੀ ਤੇ ਉਹਨਾਂ ਨੂੰ ਵੀ ਜਾਣਾ ਪੈ ਗਿਆ। ਜਹਾਂਗੀਰ ਕਰਾਮਤ ਸਾਹਿਬ ਵੀ ਰਿਜ਼ਾਈਨ ਕਰ ਗਏ ਤੇ ਸਜਾਦ ਅਲੀ ਸ਼ਾਹ ਸਾਹਿਬ ਨੂੰ ਵੀ ਜਾਣਾ। ਉਹ ਬੜੇ ਤਲਖ ਕਿਸਮ ਦੀਆਂ ਯਾਦਾਂ ਨੇ, ਉਹ ਨਾ ਹੀ ਫਰੋਲੀਆਂ ਜਾਣ ਤੇ ਮੌਜੂਦਾ ਮੌਕਾ ਹੈਗਾ ਤੇ ਉਹ ਨਾ ਕੀਤਾ ਜਾਏ। ਲੇਕਿਨ ਅਸੀਂ ਤੇ ਉਹ ਸਿਆਸਤ ਦੀ ਗੱਲ ਕਰ ਰਹੇ ਹਾਂ ਨਾ ਕਿ ਦੇਖੋ ਕਿ ਅੱਜ ਅਵੈਸ ਲਗਾਰੀ, ਸਰਦਾਰ ਫਾਰੂਕ ਲਗਾਰੀ ਸਾਹਿਬ ਦੇ ਸਾਹਿਬਜ਼ਾਦੇ ਜਿਹੜੇ ਨੇ ਉਹ ਮੌਜੂਦਾ ਹਕੂਮਤ 'ਚ ਮਿਨਿਸਟਰ ਨੇ ਔਰ ਇਹਨਾਂ ਦੇ ਨਾਲ ਨੇ ਔਰ ਅੱਜ ਉਹ ਟਿਕਟ 'ਤੇ ਲਿਆ ਰਹੇ। ਤੇ ਸਿਆਸਤ ਬੜੀ ਇੱਕ ਦਿਲਚਸਪ ਜੀ ਇੱਕ ਸੂਰਤ ਹਾਲ ਹੁੰਦੀ ਹੈ। ਇਸੇ ਵਾਸਤੇ ਤੇ ਕਹਿੰਦੇ ਨੇ ਕਿ ਸਿਆਸਤ ਦੇ ਅੰਦਰ ਨਾ ਮੁਸਤਕਿਲ ਦੋਸਤੀਆਂ ਹੁੰਦੀਆਂ ਨੇ ਤੇ ਨਾ ਮੁਸਤਕਿਲ ਦੁਸ਼ਮਣੀਆਂ ਹੁੰਦੀਆਂ ਨੇ। ਇਹ ਵਕਤ ਤੇ ਮਫਾਦਾਤ ਦੇ ਅਰੇਂਜਮੈਂਟ ਦਾ ਖੇਲ ਹੁੰਦਾ ਹੈ। ਇੱਕ ਵਕਤ ਹੈ, ਉਸ ਵਕਤ ਦੇ ਵਿੱਚ ਜਿਹੜੇ ਸਟੇਕ ਹੋਲਡਰਸ ਦੇ ਮਫਾਦਾਤ ਯਕਸਾਂ ਹੁੰਦੇ ਨੇ ਤੇ ਉਹ ਇੱਕ ਦੂਸਰੇ ਨਾਲ ਮਿਲ ਪੈਂਦੇ ਨੇ ਤੇ ਜੇ ਉਹ ਮਫਾਦਾਤ ਇੱਕ ਦੂਸਰੇ ਤੋਂ ਅਲੱਗ ਹੋ ਜਾਣ ਤਾਂ ਉਹ ਇੱਕ ਦੂਸਰੇ ਦੇ ਨਾਲ ਸਿਆਸੀ ਤੌਰ ਤੇ ਵੀ ਰਸਤੇ ਜੁਦਾ ਕਰ ਲੈਂਦੇ ਨੇ। ਤੇ ਇਹ ਇੱਕ ਫੈਸਲਾ, ਇੱਕ ਵੱਡਾ ਇਲੈਕਸ਼ਨ ਹੈ। ਦੂਸਰਾ NA 18 ਹਰੀਪੁਰ ਵਾਲਾ, ਉਹ ਜਿਹੜੇ ਉਮਰ ਅਯੂਬ ਸਾਹਿਬ ਨੇ ਉਹ ਬੜੇ ਸਟਾਲਵਾਰਟ PTI ਦੇ ਨੇ, ਸਟਿਲ PTI ਦੇ ਨਾਲ ਨੇ। 9 ਮਈ ਦੇ ਕੇਸ ਵਿੱਚ ਉਹ ਸਜ਼ਾ ਯਾਫਤਾ ਨੇ, ਮਫਰੂਰ ਨੇ ਔਰ ਮਜ਼ੇ ਨਾਲ ਫਿਰ ਰਹੇ ਨੇ। ਵੈਸੇ ਸੈਕਟਰੀ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਨੂੰ ਖਤ ਵੀ ਲਿਖਿਆ ਲੇਕਿਨ ਉਹ ਗ੍ਰਿਫਤਾਰ ਨਹੀਂ ਵਿਚਾਰਾ ਕਰ ਸਕਦਾ। ਇਲੈਕਸ਼ਨ ਕਮਿਸ਼ਨ ਨੂੰ ਤੇ ਸੁਪਰੀਮ ਕੋਰਟ ਬੰਦਿਆਲ ਸਾਹਿਬ ਨੇ ਦੇ ਫੈਸਲੇ ਨੇ ਔਰ ਅਤਰ ਮਿਨੁੱਲਾ ਸਾਹਿਬ ਦੇ ਫੈਸਲੇ ਨੇ ਜਦੋਂ ਲਾਹੌਰ ਹਾਈ ਕੋਰਟ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਹੁੰਦੇ ਸਨ ਤੇ ਉਹਨਾਂ ਨੇ ਨਾਹਲ ਕਰਾਰ ਦਿੱਤਾ ਸੀ ਇਸੇ ਆਪਣੇ ਇਲੈਕਸ਼ਨ ਕਮਿਸ਼ਨ ਨੇ ਤੇ ਉਹਨਾਂ ਨੇ ਇਹਨਾਂ ਦੇ ਫੈਸਲੇ ਉਲਟ ਦਿੱਤੇ ਸਨ ਤੇ ਉਹ ਲਿਹਾਜ਼ਾ ਇਲੈਕਸ਼ਨ ਕਮਿਸ਼ਨ ਨੂੰ ਤੇ ਹੱਥਲ ਕਰ ਦਿੱਤਾ ਨਾ ਜੱਜਾਂ ਅਦਾਲਤਾਂ ਦੇ ਫੈਸਲਿਆਂ ਨੇ। ਤੇ ਮੇਰਾ ਖਿਆਲ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ। ਹਰੀਪੁਰ ਦਾ ਇਲੈਕਸ਼ਨ ਵੀ ਬੜਾ ਵੱਡਾ ਇਲੈਕਸ਼ਨ ਹੈ ਔਰ ਅਗਰ ਉੱਥੇ ਅਪਸੈਟ ਹੁੰਦਾ ਹੈ, ਅਪਸੈਟ ਤੋਂ ਮੁਰਾਦ ਹੈ ਕਿ ਅਗਰ ਬਾਬਰ ਨਵਾਜ਼ ਜਿੱਤਦਾ ਹੈ ਤੇ ਇੱਕ ਮੇਰੇ ਖਿਆਲ 'ਚ ਬੜੀ ਵੱਡੀ ਗੱਲ ਹੋਏਗੀ ਕਿਉਂਕਿ KP ਦੇ ਵਿੱਚ ਉਹਨਾਂ ਦੀ ਹਕੂਮਤ ਹੈ ਔਰ ਉਹ ਧਮਕੀ ਵੀ ਲਾ ਚੁੱਕੇ ਨੇ ਕਿ ਮੈਂ ਰਾਤ ਨੂੰ ਨਹੀਂ ਕਿਸੇ ਨੂੰ ਦੇਖਣ ਦਿਆਂਗਾ ਤੇ ਦਿਨ ਵੀ ਨਹੀਂ ਵੇਖਣ ਦਿਆਂਗਾ। ਦੇਖੋ ਹੁਣ ਦੇਖ ਲੈਂਦੇ ਆ ਕਿ ਦਿਨ ਰਾਤ ਕਿਵੇਂ ਚੜ੍ਹਦਾ ਹੈ ਤੇ ਤੁਹਾਡੇ ਸਾਹਮਣੇ ਆ ਜਾਏਗਾ। ਅਸੀਂ ਵੀ ਮੰਤਜ਼ਰ ਤੁਹਾਡੀਆਂ ਗੂੜੀਆਂ ਜਾਰੀ ਨੇ ਲੇਕਿਨ ਬ੍ਰੇਕ ਦੇ ਰਹੇ ਨਾ ਉਹਦਾ ਬਾਰ-ਬਾਰ ਕਿਹਾ ਜਾ ਰਿਹਾ ਗੱਲਾਂ ਗੂੜੀਆਂ ਕਰਾਂਗੇ ਤੇਰੇ ਨਾਲ ਮੈਂ। ਹਾਂ ਤੇ ਇੱਥੋਂ ਹੀ ਬ੍ਰੇਕ ਤੋਂ ਬਾਅਦ ਆਨੇ ਆ ਤੇ ਉੱਥੇ ਕੰਟੀਨਿਊ ਕਰਨੇ ਆ। ਹਾਂ ਇੱਥੋਂ ਹੀ ਕਰਾਂਗੇ ਨਾਜ਼ਰੀਨ। ਵਕਤ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਵਾਂਗੇ ਤੇ ਮਜ਼ੀਦ ਗੂੜੀਆਂ ਗੱਲਾਂ ਜਿਹੜੀਆਂ ਚੋਇਸ ਸਾਹਿਬ ਨਾਲ ਸਿਆਸੀ ਹਵਾਲੇ ਨਾਲ ਵੀ ਜਾਰੀ ਰਹਿਣਗੀਆਂ ਔਰ ਨਾਲ ਜਿਹੜਾ ਬੰਨੂ ਦੇ ਵਿੱਚ ਆਪਰੇਸ਼ਨ ਜਾਰੀ ਉਹਦੇ ਤੇ ਵੀ ਗੱਲ ਕਰਾਂਗੇ। एक बारी फिर जी आन नाज़रीन, कल तहरीक तहफ़्फ़ुज़ आईन पाकिस्तान ने यौम स्याह मनाया और उस 27वीं तरमीम के हवाले नाल सी और ਉਹਦੇ 'ਚ ਜਿਹੜੇ ਉਹਦੇ ਮਹਿਮੂਦ ਖਾਨ ਅਚਕਜ਼ਈ ਸਾਹਿਬ ਨੇ ਉਹਨਾਂ ਨੇ ਬੜੀ ਉੱਥੇ ਕਹਿਣਾ ਕਿ ਜੋਸ਼ੀਲੀ ਤਕਰੀਰ ਵੀ ਕੀਤੀ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਜਨਾਬ ਅਗਰ ਖਾਨ ਸਾਹਿਬ ਨੂੰ ਰਹਾ ਨਾ ਕੀਤਾ ਗਿਆ ਤਾਂ ਸੀਡੀ ਲਾ ਕੇ ਤੇ ਜੇਲ੍ਹ ਚਲੇ ਜਾਣਗੇ ਤੇ ਉੱਥੋਂ ਉਹਨਾਂ ਨੂੰ ਆਜ਼ਾਦ ਕਰਕੇ ਲਿਆਉਣਗੇ। ਤੇ ਇਹ ਬਹਰਹਾਲ ਕੱਲ ਚੋਈ ਸਾਹਿਬ ਤੇ ਕਹਿ ਰਹੇ ਸਨ ਕਿ ਇਹ ਬੜਾ ਕੋਈ ਸਿਆਸੀ ਮਾਹੌਲ ਠੰਡਾ ਹੈ ਤੇ ਅਚਕਜ਼ਈ ਸਾਹਿਬ ਜਿਹੜੇ ਨੇ ਉਹ ਕੁਛ ਵੀ ਇਹ ਮਾਮਲੇ 'ਚ ਕਰ ਨਹੀਂ ਸਕਣਗੇ ਲੇਕਿਨ ਉਹ ਤੇ ਸੀਡੀ ਲਾ ਕੇ ਤੇ ਜੇਲ੍ਹ 'ਚ ਵੀ ਟੱਪਣਾ ਚਾਹ ਰਹੇ ਨੇ। ਤੇ ਚੋਈ ਸਾਹਿਬ ਕੋਲ ਪੁੱਛਣਾ ਕਿ ਚੋਈ ਸਾਹਿਬ ਕੱਲ ਤਾਂ ਤੁਸੀਂ ਕਿਹਾ ਕਿ ਸਾਰੇ ਠੰਡਾ ਕਿ ਤੇ ਇਹਨਾਂ ਕੋ ਹੋਣਾ ਕੁਛ ਨਹੀਂ ਤੇ ਉਹ ਤੇ ਉਹਨਾਂ ਨੇ ਜੋਸ਼ ਜਗਾਤਾ ਕਹਿੰਦੇ ਨੇ ਮੈਂ ਤੇ ਆਪ ਸੀਡੀ ਲਾ ਕੇ ਚਲੇ ਜਾਣਾ ਜੇਲ੍ਹ 'ਚ। ਉਹ ਗੱਲ ਹੈਗੀ ਕਿ ਉਹਨਾਂ ਨੇ ਬੜੀ ਗਰਮੀ ਤੇ ਪੈਦਾ ਕਰਨ ਦੀ ਬੜੀ ਕੋਸ਼ਿਸ਼ ਕੀਤੀ ਹੈ ਔਰ
ਥੋੜੀ ਜਿਹੀ ਗਰਮੀ ਆਈ ਵੀ ਹੈ, ਮੈਂ ਵੀ ਮਹਿਸੂਸ ਕਰ ਰਿਹਾ ਕਰ ਲਈ ਨਾ ਹੁਣ ਤੁਸੀਂ ਥੋੜੀ ਜਿਹੀ ਗਰਮੀ ਕੀਤੀ ਹੈ। ਸਿਆਸੀ ਮਾਹੌਲ ਜਿਹੜਾ ਹੈ ਨਾ ਉਹਨੂੰ ਗਰਮਾ ਗਰਮ ਉਹਨਾਂ ਨੇ ਕੀਤਾ ਹੈ। ਲੇਕਿਨ ਮੈਂ ਅਗਰ ਵੈਸੇ ਇੱਕ ਐਵੇਂ ਚੱਲਦੀ ਹੋਈ ਗੱਲ ਜਿਹੜੀ ਹੁੰਦੀ ਹੈ ਗੂੜੀ ਗੱਲ ਦੇ ਵਿੱਚੋਂ ਚੱਲਦੀ ਗੱਲ ਚਲਾਵੀਂ ਗੱਲ ਵੀ ਚਲਾਵੀਂ ਵੀ ਕਰਨੀ ਚਾਹੀਦੀ ਥੋੜੀ ਜਿਹੀ। ਸਾਡਾ ਇੱਕ ਵਿਟ ਤੇ ਹੈ ਨਾ ਪੰਜਾਬ ਦੀ ਇੱਕ ਵਿਟ ਖਾਸ ਹੁੰਦੀ ਹੈ ਕਿ ਉਹ ਬਾਬਾ ਜੀ ਜਿਹੜੇ ਨੇ ਨਾਂ ਦੇ ਉਹ ਪੌੜੀ ਲਾ ਸਕਦੇ ਨੇ, ਉਹਨਾਂ ਕੋਲੋਂ ਆਪਣੇ ਆਪ ਤੇ ਪੌੜੀ ਲੱਗਣੀ ਵੀ ਨਹੀਂ। ਤੇ ਜੇ ਕਿਸੇ ਨੌਜਵਾਨ ਨੇ ਤੁਹਾਡੇ ਵਰਗੇ ਨੇ ਪੌੜੀ ਲਾ ਵੀ ਦਿੱਤੀ ਨਾ ਤੇ ਉਹਨਾਂ ਕੋਲੋਂ ਚੜੀ ਕੋਈ ਨਹੀਂ ਜਾਣੀ। ਗਿੱਟਿਓ ਗੋਡਿਓ ਉਹਨਾਂ ਦੇ ਤੇ ਵਿਚਾਰੇ ਅੱਗੇ ਹੀ ਬੁਰੇ ਹਾਲ ਨੇ ਉਹਨਾਂ ਦੇ, ਤੇ ਉਹਨਾਂ ਨੇ ਫਿਰ ਅੱਗੇ ਪੌੜੀ ਚੜ੍ਹ ਵੀ ਗਏ ਨਾ ਤੇ ਉਹਨਾਂ ਨੂੰ ਪੌੜੀ ਉਤਾਰੇਗਾ ਕੌਣ? ਇਹ ਦੇਖੋ ਨਾ, ਜੇ ਪਰਲੀ ਸਾਈਡ ਲੈ ਕਿਧਰੇ ਗਲਤੀ ਦੇ ਨਾਲ ਉਤਰ ਗਏ ਜੇਲ੍ਹ ਦੇ ਵਿੱਚ ਤੇ ਉਹ ਤੋਂ ਬਾਹਰ ਕੌਣ ਕੱਢੇਗਾ? ਇਹ ਵੀ ਬੜਾ ਵੱਡਾ ਮੇਰੇ ਵਾਸਤੇ ਮਸਲਾ ਤੇ ਬਜ਼ੁਰਗਾਂ ਵਾਸਤੇ ਇਹੀ ਇੱਕ ਅਸੀਂ ਤੇ ਕਹਾਂਗੇ ਕਿ ਅੱਲਾਹ ਤਾਲਾ ਉਹਨਾਂ ਨੂੰ ਜ਼ਿੰਦਗੀ ਦੇਵੇ ਔਰ ਉਹ ਸੀੜੀਆਂ ਲਾਉਂਦੇ ਰਹਿਣ ਤੇ ਸੀੜੀਆਂ ਚੜ੍ਹਦੇ ਰਹਿਣ ਤੇ ਸੀੜੀਆਂ ਉਤਰਦੇ ਵੀ ਰਹਿਣ। ਉਤਰਨਾ ਜ਼ਿਆਦਾ ਇੰਪੋਰਟੈਂਟ ਹੈ, ਚੜ੍ਹਦੇ ਗਏ ਤੇ ਲੱਥਣਾ ਵੀ ਦੇਗਾ ਨਾ। ਇਹ ਉਲਾਮਾ ਇਕਬਾਲ ਵਾਲਾ ਸ਼ੇਰ ਹੈਗਾ ਕਿ ਖੂਨ ਗਰਮ ਕਰਨ ਵਾਸਤੇ ਜਿਹੜਾ ਸ਼ਹੀਨ ਪਲਟਦਾ ਵੀ ਹੈ ਤੇ ਫਿਰ ਪਲਟ ਕੇ ਫਿਰ ਝਪਟਦਾ ਵੀ ਹੈ। ਤੇ ਉਹ ਮੈਂ ਅੱਗੇ ਵੀ ਕਿਹਾ ਕਿ ਉਹ ਬਜ਼ੁਰਗ ਨੇ ਉਹ ਨਾ ਸੀੜੀ ਉਤਰਨੀ ਉਹਨਾਂ ਕੋਲੋਂ, ਸੀੜੀਆਂ ਚੜ੍ਹਨੀਆਂ ਤੇ ਸੀੜੀਆਂ ਉਤਰਨੀਆਂ ਤੇ ਫਿਰ ਦੁਬਾਰਾ ਸੀੜੀਆਂ ਚੜ੍ਹਨੀਆਂ। ਇਹ ਬੜਾ ਔਖਾ ਕੰਮ ਜੇ। ਤੇ ਜੇ ਕਿਸੇ ਸੀੜੀ ਖਿੱਚ ਪਤਾ ਲੱਗੇ ਕਿ ਸੀੜੀਆਂ ਉਹਨਾਂ ਦੇ ਨਾਲ ਹੀ ਸੀੜੀਆਂ ਖਿੱਚਣ ਵਾਲੇ ਬੜੇ ਜੇ। ਉਹ ਪੀਟੀਆਈ ਵਾਲੇ ਜਿਹੜੇ ਨੇ ਤੁਹਾਨੂੰ ਪਤਾ ਹੈ ਨਾ, ਉਹ ਬੰਦੇ ਕੁਛ ਨਾ ਕੁਛ ਉਹਨਾਂ ਨੇ ਕਰਦੇ ਰਹਿਣ, ਹੱਥ ਲਾਉਂਦੇ ਰਹਿਣਾ। ਹੁਣ ਦੇਖੋ ਨਾ ਉਹਨਾਂ ਦਾ ਇਹ ਕਹਿਣਾ, ਚਲੋ ਅਸੀਂ ਸੰਜੀਦਾ ਲਫ਼ਜ਼ਾਂ 'ਚ ਵੀ ਆ ਜਾਈਏ ਕਿ ਹੁਣ ਜਿਹੜਾ ਤਹਿਰੀਕੇ ਤਹਫ਼ੁਜ਼ ਆਈਨ ਜਿਹੜੀ ਬਣਿਆ ਇਤਿਹਾਦ ਮੁਖਤਲਿਫ ਪਾਰਟੀਆਂ ਦਾ, ਪੀਟੀਆਈ ਸਮਝ ਲਓ ਉਹਨੂੰ ਲੀਡ ਕਰ ਰਹੀ ਵੱਡੀ ਪਾਰਟੀ, ਬਾਕੀ ਤੇ ਕੱਲਾ ਭਾਈ ਹੈ ਨਾ। ਇੱਕ ਰਾਜਾ ਨਾਸਰ ਅਬਾਦ ਸਾਹਿਬ ਨੇ, ਅਲਾਮਾ ਨਾਸਰ ਸਾਹਿਬ ਜਿਹੜੇ ਨੇ ਵਹਦਤੁਲ ਮੁਸਲਮੂਨ ਦੇ। ਤੇ ਵੈਸੇ ਮੈਂ ਇਸ ਚੀਜ਼ ਦੇ ਉੱਤੇ ਵੀ ਆਨਾ ਵਾਂ ਕਿ ਜਿਹੜੇ ਤੁਸੀਂ ਜਾਂ ਤੇ ਸਿਆਸਤਦਾਨ ਹੋਵੋ, ਅਲਾਮਾ ਅਜੀਬ ਜਿਹਾ ਲੱਗਦਾ ਕਿ ਪੋਲੀਟਿਕਸ ਇਜ਼ ਪੋਲੀਟਿਕਸ। ਤੁਸੀਂ ਜਿਸਲੇ ਸਿਆਸੀ ਗੱਲ ਕਰ ਰਹੇ ਹੁੰਦੇ ਤਾਂ ਫਿਰ ਤੁਹਾਡੇ ਨਾਲ ਅਲਾਮਾ ਨਹੀਂ ਲਾਣਾ ਚਾਹੀਦਾ, ਰਾਜਾ ਨਾਸਰ ਅਬਾਦ ਸਾਹਿਬ ਹੀ ਲਫ਼ਜ਼ ਹੋਣਾ ਚਾਹੀਦਾ, ਕਿਉਂਕਿ ਤੁਸੀਂ ਕੋਈ ਮਜ਼ਹਬੀ ਵਾਜ਼ ਥੋੜਾ ਕਰ ਰਹੇ ਹੁੰਦੇ ਹੋ। ਲੇਕਿਨ ਜੋ ਸਭ ਉਹ ਦੇਖੋ ਨਾ, ਜਿਹਨਾਂ ਕੋਲ ਪੀਐਚਡੀ ਹੈ ਤਾਂ ਆਪਣਾ ਡਾਕਟਰ ਵੀ ਲਾ ਲੈਂਦਾ ਤੇ ਇਹ ਵੀ ਉਂਝ ਦਾ ਹੀ ਕੰਮ ਜੇ। ਤੇ ਇੱਕ ਉਹ ਨੇ, ਉਹ ਇੱਕ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਉਹਨਾਂ ਦਾ ਇੱਕ ਜਿਹੜਾ ਵੋਟ ਬੈਂਕ ਹੈ ਜਾਂ ਜਿਸ ਚੀਜ਼ ਜਿਹੜੇ ਲੋਕਾਂ ਨੂੰ ਜਾਂ ਜਿਸ ਤਹਿਰੀਕ ਦੀ ਉਹ ਨੁਮਾਇੰਦਗੀ ਕਰ ਰਹੇ ਨੇ, ਉਹ ਮਸਲਕ ਦੀ ਬੁਨਿਆਦ ਉੱਤੇ ਹੀ ਹੈ। ਉਹ ਪੂਰੇ ਸਾਡੇ ਮੁਲਕ ਦੇ ਜਿਹੜੇ ਕੌਮੀ ਲੋਕ ਹੈ ਉਹਨਾਂ ਦੇ ਵਾਸਤੇ ਸਮਝ ਲਓ ਕਿ ਉਹਨਾਂ ਦਾ ਪ੍ਰੋਗਰਾਮ ਹੀ ਨਹੀਂ ਜਿਸਲੇ ਹੈ, तो एक ਉਹਨਾਂ ਵਾਸਤੇ ਵੀ ਚਲੋ ਇਹ ਉਹਨਾਂ ਦਾ ਰਾਈਟ ਬਣਦਾ। ਲੇਕਿਨ ਦੇਖੋ ਨਾ, ਅਗਰ ਉਹਦੇ ਚ ਛੋਟੀ ਛੋਟੀ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਪਾਕਟਸ ਨੇ, ਉਹ ਇਕੱਠੀਆਂ ਹੁੰਦੀਆਂ ਨੇ, ਉਹ ਇਕੱਠੀਆਂ ਕਰ ਲਈਆਂ ਜੋੜ ਕੇ ਸਲਾਈਆਂ ਕਰਕੇ ਪੂਰਾ ਸਪੋਰਟਾ ਦੇ ਬਣ ਸਕਦਾ ਹੈ। ਐਂ ਜੀ ਤੁਹਾਨੂੰ ਮੈਂ ਅਚਕਜ਼ਈ ਸਾਹਿਬ ਦੇ ਬਾਰੇ ਚ ਵੀ ਕਿਹਾ, ਤੇ ਉਹ ਗੱਲ ਕਰ ਲਈ ਉਹਨਾਂ ਨੇ। ਤੇ ਪੀਟੀਆਈ ਦੇ ਲੋਕਾਂ ਨੇ ਜਲਸੇ ਜੁਲਸੇ ਕੀਤੇ ਨੇ ਪਿਸ਼ਾਵਰ ਦੇ ਵਿੱਚ ਵੀ, ਜੁਨੇਦ ਅਕਬਰ ਤੇ ਬਾਕੀਆਂ ਨੇ ਇੱਕ ਟੋਕਨ ਕਿਸਮ ਦੀ ਪਾਇਆ। ਲੇਕਿਨ ਗੱਲ ਉਹੀ ਆਂਦੀ ਹੈ ਕਿ ਤੁਸੀਂ ਖਾਨ ਸਾਹਿਬ ਨੂੰ ਰਿਆ ਕਰਾਉਣਾ ਹੈ, ਸੀੜੀਆਂ ਲਾ ਕੇ ਤੁਸੀਂ ਕਰਾਉਣਾ ਹੈ, ਇਹਦਾ ਮਤਲਬ ਕੀ ਹੈ ਕਿ ਅਸੀਂ ਜ਼ਬਰਦਸਤੀ ਫਿਰ ਕਰਾਂਗੇ ਨਾ। ਮਤਲਬ ਤੇ ਜੇਲ੍ਹ ਤੇ ਹਮਲਾ ਹੋ ਜਾਂਦਾ ਨਾ, ਮਤਲਬ ਤੇ ਇਹੋ ਹੀ ਹੈ ਨਾ। ਅਸੀਂ ਤੇ ਲਾਈਟਰ ਮੂਡ ਦੇ ਵਿੱਚ ਇੱਕ ਚਲੋ ਉਹਨੂੰ ਡਿਫਿਊਜ਼ ਕੀਤਾ ਉਸ ਗੱਲ ਨੂੰ ਕਿ ਵੀ ਚਲੋ, ਲੇਕਿਨ ਇਹਦਾ ਮਤਲਬ ਇਹ ਹੈਗਾ ਕਿ ਅਗਰ ਰਿਹਾ ਨਾ ਹੋਇਆ, ਮਤਲਬ ਕਹਿਣ ਦਾ ਹੈਗਾ ਕਿ ਅਗਰ ਕਾਨੂੰਨ ਨੇ ਰਿਹਾ ਨਾ ਕੀਤਾ, ਕਿਸੇ ਇੱਕ ਬੰਦਿਆਂ ਦੇ ਉੱਤੇ ਕੇਸ ਨੇ, ਕੇਸਿਸ ਚੱਲ ਰਹੇ ਨੇ ਨਾ, ਉਹ ਮੰਨਦੇ ਨਹੀਂ, ਉਹ ਕਹਿੰਦੇ ਕਾਨੂੰਨੀ ਹੈ ਹੀ ਮਾਮਲਾ। ਅਦਾਲਤ ਕਾਨੂੰਨ ਤੁਹਾਡੇ ਜਾਂ ਮੇਰੇ ਮੰਨਣ ਨਾਲ ਤੇ ਨਹੀਂ ਨਾ ਹੋਣਾ। ਤੁਸੀਂ ਇੱਕ ਕਹੋ ਕਿ ਜੀ ਇੱਥੇ ਜਿਹੜਾ ਨਾ ਕੋਈ ਵੀ ਫਰਜ਼ ਕਰੋ ਕਿ ਚੋਰੀ, ਮੈਂ ਨਹੀਂ ਮੰਨਦਾ ਚੋਰੀ ਕਰਨਾ, ਮੈਂ ਨਹੀਂ ਮੰਨਦਾ ਲੋਕਾਂ ਦੇ ਘਰ ਕੰਧ ਟੱਪਣਾ, ਠੀਕ ਹੈ ਨਾ ਜੀ, ਮੈਂ ਨਹੀਂ ਮੰਨਦਾ, ਲੇਕਿਨ ਕਾਨੂੰਨ ਤੇ ਹੈ ਨਾ, ਕਾਨੂੰਨ ਤੇ ਤੁਹਾਨੂੰ ਜ਼ਬਰਦਸਤੀ ਮਨਾਏਗਾ ਨਾ, ਉਹ ਤੁਹਾਡੀ ਮਰਜ਼ੀ ਜਾਂ ਮਨਸ਼ਾ ਦੇ ਨਾਲ ਥੋੜਾ ਚੱਲਣਾ ਕਾਨੂੰਨ ਨੇ। ਜਾਂ ਤੁਸੀਂ ਕਹਿ ਰਹੇ ਹੋ ਕਿ ਮੈਂ ਬੇਗੁਨਾਹ ਹਾਂ, ਉਹ ਤੁਹਾਡੇ ਕਹਿਣ ਤੇ ਥੋੜਾ ਕਹਿਣਾ ਕਿ ਤੁਸੀਂ ਬੇਗੁਨਾਹ ਹੋ, ਠੀਕ ਹੈ। ਕਾਨੂੰਨ ਤੇ ਦੇਖੋ, ਕਈ ਬੰਦੇ ਤੁਸੀਂ ਖੁਦ, ਮੈਂ ਜਾਂ ਅਸੀਂ ਕੋਰਟਸ ਦੇ ਵਿੱਚ, ਅਦਾਲਤਾਂ 'ਚ, ਕਚਹਿਰੀਆਂ 'ਚ ਜਾਂਦੇ ਹਾਂ, ਉੱਥੇ ਲੋਕ ਉਹ ਜਿਸ ਇਲਜ਼ਾਮ ਦੇ ਵਿੱਚ ਉਹ ਪੇਸ਼ ਹੋ ਰਹੇ ਹੁੰਦੇ ਨੇ ਉਹਦੇ ਤੋਂ ਇਨਕਾਰ ਕਰਦੇ ਨੇ, ਉਹ ਕਹਿੰਦੇ ਨੇ ਯਾਰ ਮੈਂ ਨਹੀਂ ਆਇਆ ਇਹਦੇ ਵਿੱਚ, ਲੇਕਿਨ ਕਾਨੂੰਨ ਨੇ ਸਬੂਤ ਤੇ ਗਵਾਹ ਉੱਥੇ ਪੇਸ਼ ਹੁੰਦੇ ਨੇ, ਉਹ ਸਬੂਤ ਨਾਲ ਹੀ ਹੋਏਗਾ ਆ ਗਿਆ, ਤੇ ਕਾਨੂੰਨ ਨੇ ਜਾਂ ਜੱਜ ਸਾਹਿਬ ਨੇ ਜਾਂ ਉਹਦੇ ਇਹ ਥੋੜਾ ਸੁਣਨਾ ਕਿ ਤੁਹਾਨੂੰ ਪੁੱਛ ਲਿਆ ਕਿ ਹਾਂ ਜੀ ਇਹ ਤੂੰ ਮੁਜਰਮ ਹੈ ਕਿ ਨਹੀਂ ਹੈ, ਉਹਨੇ ਕਿਹਾ ਜੀ ਮੈਂ ਤੇ ਨਹੀਂ ਹੈਗਾ, ਤੇ ਉਹ ਕਹਿੰਦਾ ਅੱਛਾ ਚੱਲ ਤੂੰ ਘਰ ਜਾ। ਇਸ ਤਰ੍ਹਾਂ ਥੋੜਾ ਹੋਣਾ ਹੁੰਦਾ।
ਉਹ ਤੇ ਕਾਨੂੰਨ ਦਾ ਇੱਕ ਪ੍ਰੋਸੈਸ ਹੈ, ਉਹਦੇ ਵਿੱਚ ਹੀ ਨਿਕਲਣਾ ਹੁੰਦਾ ਹੈ। ਕਹਿੰਦੇ ਨਾ ਸਿਆਸੀ ਕੇਸ ਵੀ ਹੁੰਦੇ ਨੇ, ਫਿਰ ਸਿਆਸਤਦਾਨ ਅਗਰ ਸਿਆਸੀ ਜਲਸਿਆਂ 'ਚ ਆਪਣੀ ਇਹ ਸਿਆਸੀ ਗੱਲਾਂ ਨਹੀਂ ਕਰਨਗੇ, ਆਪਣੇ ਲੀਡਰਾਂ ਨੂੰ ਜ਼ਿੰਦਾ ਨਹੀਂ ਰੱਖਣਗੇ, ਤੇ ਫਿਰ ਮਾਮਲਾਤ ਕਿਵੇਂ ਚੱਲਣਗੇ, ਆਵਾਮ ਨੂੰ ਕਿਵੇਂ ਮੁਤਹਰਕ ਰੱਖਣਗੇ? ਨਹੀਂ ਤੇ ਉਹ ਆਪਣੇ ਲੋਕਾਂ ਨੂੰ ਕਰਨਾ ਸੀ। ਤੇ ਮੈਂ ਤੇ ਪਹਿਲੇ ਵੀ ਤੁਹਾਨੂੰ ਕਿਹਾ, ਯਾਦ ਹੋਵੇ ਨਾ ਕਿ ਮੈਂ ਗੱਲ ਤੁਹਾਨੂੰ ਪਹਿਲੇ ਪ੍ਰੋਗਰਾਮਾਂ 'ਚ ਵੀ ਕਿਹਾ ਕਿ ਤੁਸੀਂ ਫਰਜ਼ ਕਰੋ PTI ਨੇ ਜਾਂ ਤਹਿਰੀਕੇ ਤਹਫ਼ੁਜ਼ ਆਇਨ ਨੇ ਜਿਹੜੀ ਆਪਣੀ ਯੌਮ ਸਿਆਹ ਮਨਾਇਆ ਕਿ ਜੀ ਉਹਨਾਂ ਦੀ ਸਿਸਟਰਸ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ, ਤੇ ਅਸੀਂ ਜਿਹੜਾ ਉਹ 27ਵੀਂ ਆਇਨੀ ਤਰਮੀਮ ਨੂੰ ਨਹੀਂ ਮੰਨ ਰਹੇ, ਤੇ ਆਇਨ ਅਸੀਂ ਅਸਲੀ ਸ਼ਕਲ 'ਚ ਬਹਾਲ ਕਰਨਾ ਹੈ। ਉਹਨਾਂ ਦੇ ਮੁਤਾਲਬੇ ਨੂੰ ਕਿਸੇ ਨੇ ਰੋਕਿਆ ਤਾਂ ਨਹੀਂ ਗੱਲ, ਲੇਕਿਨ ਗੱਲ ਹੈਗੀ ਕਿ ਤੁਸੀਂ ਅਗਰ ਤਹਿਰੀਕ ਚਲਾਣੀ ਹੈ ਤੇ ਯਾਰ ਕੁਝ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਨਾ। ਅਸੀਂ ਕਹਿੰਦੇ ਕਿ ਭਾਈ ਜਾਨ ਕੁਝ ਕਰੋ, ਕੋਈ ਥੋੜਾ ਜਿਹਾ ਹਿਲ ਜੁਲ ਹੋਵੇ, ਜਿਹਨੂੰ ਤੁਸੀਂ ਗਰਮੀ ਕਹਿ ਰਹੇ ਹੋ, ਇਹ ਤੇ ਗਰਮੀ ਨਹੀਂ ਹੈ ਨਾ। ਤੁਹਾਨੂੰ ਗਰਮੀ ਠੀਕ ਠਾਕ ਮਹਿਸੂਸ ਹੋਵੇ ਤਾਂ ਕਿ ਤੁਸੀਂ ਗਰਮੀ ਪੈਦਾ ਕਰੋਗੇ ਤੇ ਫੇਰ ਹੈਗਾ ਨਾ। ਤੇ ਇਹ ਗੱਲਾਂ ਦੇ ਨਾਲ ਤੇ ਨਹੀਂ ਨਾ ਇਹ ਗਰਮੀ ਆ ਜਾਣੀ। ਲਾਹੌਰ 'ਚ ਤੁਹਾਨੂੰ ਕੋਈ ਜਲੂਸ ਨਜ਼ਰ ਆਇਆ, ਹੋਰ ਪਾਸੇ ਕਿਧਰੇ ਨਜ਼ਰ ਆਇਆ, ਪਿਸ਼ਾਵਰ 'ਚ ਗਵਰਨਮੈਂਟ ਹੈਗੀ ਹੈ, ਉੱਥੇ ਕਮ ਸੇ ਕਮ ਪੂਰਾ KP ਬੰਦ ਤੇ ਹੋਵੇ, ਪਤਾ ਤੇ ਚੱਲੇ, ਆਪੇ ਹੀ ਬੰਦ ਕਰ ਲੈਣ। ਜਦੋਂ ਇਹ ਐਲਾਨ ਕੀਤਾ ਪਾਪੂਲਰ ਜਮਾਤ ਹੈ, ਉੱਥੋਂ ਦੀ ਹਕੂਮਤ ਹੈ, ਸਾਰਾ ਕੁਝ ਹੈਗਾ, ਕਿਉਂ ਨਹੀਂ ਹੁੰਦਾ ਬੰਦ? ਪਈਆ ਜਾਮ ਹੜਤਾਲ, ਸਭ ਕੁਝ ਰੁਕ ਜਾਵੇ, ਕਾਰੋਬਾਰ ਰੁਕ ਜਾਣ, ਫੇਰ ਹੀ ਤੁਸੀਂ ਕੋਈ ਇਨਕਲਾਬ ਲਿਆਓਗੇ ਨਾ। ਗੱਲਾਂ ਨਾਲ ਤੇ ਇਨਕਲਾਬ ਨਹੀਂ ਆਣਾ। ਔਰ ਇਹ ਛੋਟੀ ਛੋਟੀ ਪਾਕਟਸ ਦਾ ਤੇ ਕੋਈ ਬੰਦ ਨਾ ਕਰਾਓ। ਉੱਥੇ ਪਹਿਲੇ ਬੜੇ ਚੈਲੰਜ ਨੇ ਇੰਟੈਲੀਜੈਂਸ ਬੇਸ ਆਪਰੇਸ਼ਨ ਵੀ ਚੱਲ ਰਹੇ ਨੇ, ਉਹ ਬੰਦ ਉਹਨਾਂ ਦੇ ਕਹਿਣ ਤੇ ਹੋਣਾ ਨਹੀਂ। ਹਾਂ, ਲੇਕਿਨ ਉੱਥੇ ਇੰਟੈਲੀਜੈਂਸ ਬੇਸ ਆਪਰੇਸ਼ਨ ਚੱਲ ਰਹੇ ਸੀ ਤੇ ਪਹਿਲੇ ਬੜੇ ਚੈਲੰਜ ਨਾਲ ਮੁਕਾਬਲਾ ਕਰ ਰਹੇ। ਇਹ ਤੁਹਾਡੀ ਗੱਲ ਹੈ ਵੇ, ਤੁਸੀਂ ਖਾਸ ਕੋਈ ਗੱਲ ਕਰਨਾ ਚਾਹ ਰਹੇ ਹੋ? ਅੱਜ 3 ਖਵਾਤੀਨ ਨੂੰ ਜਿਹੜੀ ਰਗਮਾਲ ਬਣਾਇਆ ਸੀ, ਉਹਨਾਂ ਨੂੰ ਵੀ ਇੰਟੈਲੀਜੈਂਸ ਬੇਸ ਆਪਰੇਸ਼ਨ ਕਰਕੇ ਰਹਾ ਕਰਾਇਆ। ਕੱਲ ਵੀ ਉਹਨਾਂ ਨੇ ਅਮਨ ਕਮੇਟੀ ਦੇ ਦਫ਼ਤਰ ਤੇ ਹਮਲਾ ਕਰ ਦਿੱਤਾ, ਠੀਕ ਹੈ, ਉੱਥੇ 7 ਸ਼ਹੀਦ ਹੋ ਗਏ ਨੇ, ਤੇ ਖਾਰਿਜ ਵੀ ਅਸੀਂ ਕਰੀ ਜਾ ਰਹੇ, ਮਾਰੇ ਜਾ ਰਹੇ। ਤੇ ਇਹ ਜਿਹੜੀ ਇਸ ਟਾਈਮ ਹੈ ਜਿਹੜੇ ਦਹਿਸ਼ਤਗਰਦੀ ਦਾ ਇੱਕ ਚੈਲੰਜ ਹੈ, ਤੇ ਲੱਗਦਾ ਨਹੀਂ ਕਿ ਸਾਨੂੰ ਆਪਣੇ ਜਿਹੜੇ ਸਿਆਸੀ ਮਫਾਦਾਤ ਜਾਂ ਬਾਕੀ ਚੀਜ਼ਾਂ ਨੂੰ ਇੱਕ ਸਾਈਡ ਤੇ ਛੱਡ ਕੇ ਤੇ ਇਕੱਠੇ ਹੋ ਕੇ ਤੇ ਪਹਿਲੇ ਇਹਦੇ ਨਾਲ ਨਿਬੜ ਲਈਏ ਜਿਹੜਾ ਸਾਡਾ ਬਾਹਰ ਦਾ ਦੁਸ਼ਮਣ ਹੈ, ਉਹਦੇ ਬਾਅਦ ਆਪਸ 'ਚ ਤੇ ਫਿਰ ਲੱਗੇ ਰਵਾਂਗੇ ਜਦੋਂ ਚੀਜ਼ ਸਿਕਿਉਰ ਹੋਏਗੀ। ਇਹ ਤੇ ਸਾਡੀ ਜਿਹੜੀ ਹੈ ਨਾ, ਬਿਲਕੁਲ ਅਸੀਂ, ਮੈਂ ਤੇ ਇਹਦੇ ਹੱਕ 'ਚ ਪਹਿਲੇ ਵੀ ਮੈਂ ਕਹਿ ਰਿਹਾ ਹਾਂ। ਦੇਖੋ ਜਿਹੜਾ ਉੱਥੇ ਮਸਲਾ ਹੈ, ਜਿਵੇਂ ਬੰਨੂ ਕੋਹਾਟ ਸਭ ਜਨੂਬੀ ਅਜ਼ਲਾ ਦੇ ਵਿੱਚ ਜੋ ਕੁਝ ਹੋ ਰਿਹਾ, ਹੁਣ ਤਸਵੀਰ ਦੇ 2 ਰੁਖ ਨਹੀਂ। ਜਿਵੇਂ ਇੱਕ ਚੀਜ਼ ਦਾ ਡਾਰਕ ਪਹਿਲੂ ਹੁੰਦਾ, ਹੁਣ ਜਿਹੜੇ ਬੰਦਿਆਂ ਨੂੰ PTI ਦਾ ਹੀ ਦੌਰ ਸੀ ਕਿ ਉੱਥੇ ਲਿਆ ਕੇ ਤੁਸੀਂ ਆਬਾਦ ਕਰਵਾਇਆ, ਉਹਨਾਂ ਨੂੰ ਹਥਿਆਰ ਰੱਖਣ ਦੀ ਵੀ ਇਜਾਜ਼ਤ ਦਿੱਤੀ। ਮਤਲਬ ਕਿਸੇ ਮਿਲੀਟੈਂਟਸ ਦੇ ਨਾਲ ਕੋਈ ਗੱਲਬਾਤ ਕਰਦੇ ਹੋਏ ਕੋਈ ਪ੍ਰਿੰਸੀਪਲ, ਕੋਈ ਅਸੂਲ ਤੇ ਰੱਖੋ ਨਾ ਯਾਰ। ਤੁਸੀਂ ਆਪਣੇ ਪੁਰਅਮਨ ਇਲਾਕਿਆਂ ਦੇ ਵਿੱਚ ਹਥਿਆਰਬੰਦ ਲੋਕਾਂ ਨੂੰ ਲਿਆ ਕੇ ਵਸਾ ਰਹੇ ਹੋ। ਹੁਣ ਜਿਹੜੇ ਘਰ ਦੇ ਤੁਹਾਨੂੰ ਪਤਾ ਹੈ ਕਿ ਜਿਹੜਾ ਪਿੱਛੇ ਬੰਨੂ ਜਾਂ ਕੋਹਾਟ, ਕਿਹੜਾ ਜ਼ਿਲ੍ਹਾ ਮੇਰੇ ਜ਼ਿਹਨ 'ਚੋਂ ਨਿਕਲ ਗਿਆ ਨਾਮ, ਉੱਥੇ ਜਿਹੜੇ ਨੌਜਵਾਨ, ਜਿੱਥੇ ਅਮਨ ਕਮੇਟੀ ਦਾ ਉਹ ਕੋਈ ਸਰਬਰਾਹ ਜਿਹੜੇ ਨੇ, ਉਹਨਾਂ ਨੂੰ ਮਾਰਿਆ ਗਿਆ ਘਰ ਦੇ ਵਿੱਚ। ਉਹਨੇ ਆਪਣੇ ਘਰ ਦੇ ਵਿੱਚ ਕੋਈ ਦਫ਼ਤਰ ਬਣਾਇਆ ਸੀ। ਉੱਥੇ ਅਮਨ ਕਮੇਟੀਆਂ ਦੇ ਦਫ਼ਤਰ ਵੀ ਇੰਝ ਹੀ ਹੁੰਦੇ ਨੇ, ਜਿਹਦਾ ਦਿਲ ਕਰਦਾ ਅਮਨ ਕਮੇਟੀ ਦਾ ਦਫ਼ਤਰ ਬਣਾ ਲੈਂਦਾ, ਉਹਦੇ ਤੇ ਉਹ ਅਟੈਕ ਹੋ ਜਾਂਦਾ। ਉਹ ਦੂਸਰੇ ਸਮਝਦੇ ਨੇ ਕਿ ਇਹ ਮੁਖਬਰ ਹੈ। ਉੱਥੇ 20 ਤੋਂ 25 ਸਾਲ ਤੱਕ ਦੇ ਬੱਚੇ, ਨੌਜਵਾਨ ਇਹ ਮਾਰੇ ਗਏ ਨੇ। ਦੇਖੋ ਨਾ, ਇੱਕ ਸੂਬੇ ਦੇ ਵਿੱਚ ਇੱਕ ਖਾਨਦਾਨ ਦੇ ਨੌਜਵਾਨ ਬੱਚੇ ਜਿਹੜੇ ਨੇ ਉਹ ਇਸ ਤਰ੍ਹਾਂ ਬੇਮੌਤ ਮਾਰੇ ਗਏ, ਔਰ ਉਹ ਹਥਿਆਰਬੰਦ ਗਰੋਹ ਬਣਾਉਂਦੇ ਫਿਰ ਰਹੇ ਨੇ। ਤੇ ਉਹ ਸਿਆਸਤਬਾਜ਼ੀ ਦੇ ਨਾਲ KP ਗੌਰਮੈਂਟ ਜਿਹੜੀ ਹੈ, ਉਹਦੇ ਆਪਣੇ ਮਸਾਇਲ ਨੇ, ਵਫਾਕ ਆਪਣੇ ਮਸਾਇਲ ਨੇ, ਲੇਕਿਨ ਖੁਦਾ ਦਾ ਵਾਸਤਾ ਜੀ ਉੱਥੋਂ ਦੇ ਲੋਕਾਂ ਦਾ ਕੋਈ ਬਾਰੇ 'ਚ ਸੋਚੋ। ਉੱਥੋਂ ਦੇ ਯੰਗ ਨੌਜਵਾਨ ਜਿਹੜੇ ਨੇ, ਉਹਨਾਂ ਨੂੰ ਤੁਸੀਂ ਲਾਵਾਰਸ ਛੱਡ ਦਿੱਤਾ, ਅਸਲਾਬੰਦ ਗਰੋਹਾਂ ਦੇ ਹੱਥਾਂ 'ਚ ਤੁਸੀਂ ਦੇ ਦਿੱਤਾ। ਤੁਸੀਂ ਕਿਸ ਤਰੀਕੇ ਦੇ ਨਾਲ ਉੱਥੇ ਅਸਲਾਬੰਦ ਗਰੋਹਾਂ ਨੂੰ ਤੁਸੀਂ ਆਬਾਦ ਕਿਉਂ ਕੀਤਾ? ਕੋਈ ਪੁੱਛਣ ਵਾਲਾ ਹੈ ਵੇ ਉਹਨਾਂ ਨੂੰ? ਕभी ਯਾਰ ਦੱਸੋ ਨਾ ਵੀ ਤੁਸੀਂ ਇਹ ਭਾਈਜਾਨ ਇਹਨਾਂ ਨੂੰ ਕਿਉਂ ਕਿਹਾ ਜੀ ਇਹਨਾਂ ਨੂੰ ਅਸਲਾ ਵੀ ਰੱਖ ਲਓ। ਇਹ ਬਿਆਨ ਹੈ, ਇਹ ਇਮਰਾਨ ਖਾਨ ਸਾਹਿਬ ਦਾ ਜਦੋਂ ਵਜ਼ੀਰ ਆਜ਼ਮ ਸੀ, ਉਹਨਾਂ ਦਾ ਇਹ ਲਫ਼ਜ਼ ਸਨ ਕਿ ਜੀ ਇਨਕੀ ਤਾਂ ਦੁਸ਼ਮਣੀ ਹੈ, तो ये इनके लिहाजा इनको यार खुदा दे बंदे आ तेन तू दुश्मनी वाले बंदे ਨੂੰ कहता असला ਲੈ ਕੇ लगे फिर ਉਹ ਤੇ ਆਪਣੇ ਮੁਖਾਲਫਾਂ ਨੂੰ ਮਾਰ ਦੇਗਾ ਸਾਰਿਆਂ ਨੂੰ। ਸਹੀ। ਤੇ ਇਹ ਚੀਜ਼ਾਂ ਦੇ ਉੱਤੇ ਸਾਡੇ ਲੋਕਾਂ ਨੂੰ, ਸਾਡੀ ਗਵਰਨਮੈਂਟ ਨੂੰ, ਖਾਸ ਤੌਰ ਤੇ KP ਦੀ ਹਕੂਮਤ ਨੂੰ, PTI ਦੇ ਅਕਾਬਰੀਨ ਨੂੰ, ਫੈਡਰਲ ਗਵਰਨਮੈਂਟ ਨੂੰ, ਏਜੰਸੀਆਂ ਨੂੰ ਇਸ ਮੀਨਸ ਦਾ ਖਾਤਮਾ ਕਰਨਾ ਪਏਗਾ ਤੇ ਠੀਕ ਹੋਏਗਾ KP ਵੀ। ਵਰਨਾ ਉੱਥੇ ਨੌਜਵਾਨ ਮਾਵਾਂ ਦੇ ਪੁੱਤਰ ਉਹ ਐਸੇ ਤਰੀਕੇ ਦੇ ਨਾਲ ਮਰਦੇ ਰਹਿਣਗੇ ਤੇ ਉਹਨਾਂ ਦੀ ਕੋਈ ਮੁੱਲ, ਇੱਕ ਟਕੇ ਦਾ ਮੁੱਲ ਨਹੀਂ ਪਏਗਾ। ਸਿਆਸਤਦਾਨਾਂ ਨੂੰ ਕੁਝ ਵੀ ਨਹੀਂ ਹੋਣਾ, ਵੱਡੇ ਵੱਡੇ ਲੋਕਾਂ ਨੂੰ ਕੁਝ ਨਹੀਂ ਹੋਣਾ। ਇਹ ਮੇਰੇ ਮੁਲਕ ਦਾ ਸਭ ਤੋਂ ਵੱਡਾ ਮਸਲਾ ਹੈ। ਨੋ ਡਾਊਟ। ਚਲੋ ਉਮੀਦ ਹੈ ਕਿ ਇਹ ਪ੍ਰੋਗਰਾਮ ਤੋਂ ਬਾਅਦ ਜਿਹੜਾ ਨਾ ਸੁਣ ਕੇ ਸ਼ਾਇਦ ਸਾਡੀਆਂ ਗੱਲਾਂ ਸੁਣ ਕੇ ਕੋਈ ਇਹਨਾਂ ਨੇ ਕਿ ਵੀ ਕੋਈ ਖਿਆਲ ਆਏ ਜਾਏ, ਸ਼ਾਇਦ ਕਿ ਉਤਰ ਜਾਏ ਤੇਰੇ ਦਿਲ में मेरी बात, मेरी गूढ़ी गल ना। चलो अल्लाह दे हवाले फिर। नाज़रीन, दहशतगर्दी के हवाले नाल भी ते सियासी हवाले नाल भी तुसी बड़ी तफसीली
ਗੱਲਾਂ ਜਿਹੜੀਆਂ ਸੁਣੀਆਂ, ਬਲਕਿ ਗੂੜੀਆਂ ਗੱਲਾਂ ਜਿਹੜੀਆਂ ਨੇ ਚੋਏ ਸਾਹਿਬ ਦੀਆਂ ਉਹ ਤੁਸੀਂ ਸੁਣ ਲਈਆਂ ਨੇ। ਤੇ ਬਹਰਹਾਲ ਐਸੇ ਉਮੀਦ ਦੇ ਨਾਲ ਕਿ ਮੁਲਕ 'ਚ ਦਹਿਸ਼ਤਗਰਦੀ ਦਾ ਖਾਤਮਾ ਹੋਏਗਾ ਔਰ ਯਕੀਨਨ ਪਾਕਿਸਤਾਨ ਜਿਹੜਾ ਉਹ ਮਹਿਫੂਜ਼ ਹੋਏਗਾ। ਤੇ ਉਹਦੇ ਨਾਲ ਨਾਲ ਜਿਹੜਾ ਕੱਲ੍ਹ ਦਾ ਇਲੈਕਸ਼ਨ ਹੈ ਉਹ ਵੀ ਪੁਰਅਮਨ ਇਲੈਕਸ਼ਨ ਹੋ ਜਾਏਗਾ, ਕਿਉਂਕਿ ਉੱਥੇ ਵੀ ਇਸ ਟਾਈਮ ਜਿਹੜਾ ਨਾ ਕੋਈ ਮਾਮਲਾਤ ਹੈ ਨੇ ਕਿ ਉੱਥੇ ਫੌਜ ਵੀ ਜਿਹੜੀ ਉਹ ਵੀ ਤਾਇਨਾਤ ਹੈ ਉਹਨਾਂ ਹਲਕਿਆਂ ਦੇ ਵਿੱਚ। ਤੇ ਅਸੀਂ ਚਾਹੁੰਦੇ ਹਾਂ, ਸਾਡੀ ਦੁਆ ਵੀ ਹੈ ਕਿ ਕੱਲ੍ਹ ਦਾ ਇਲੈਕਸ਼ਨ ਜਿਹੜਾ ਉਹ ਪੁਰਅਮਨ ਹੋਵੇ। ਤੇ ਸਾਡੇ ਨਾਲ ਤੁਸੀਂ ਜੁੜੇ ਰਹਿਣਾ। ਹੁਣ ਹਾਜ਼ਰ ਹੋਵਾਂਗੇ ਅਗਲੇ ਜੁਮੇਰਾਤ ਐਸੇ ਵੇਲੇ ਤੇ ਕਰਾਂਗੇ ਗੂੜੀ ਗੱਲ ਲਤੀਫ ਚੌਧਰੀ ਦੇ ਨਾਲ।